ਤਾਂ ਸੂਚੀ ਜਿਹੜੀ ਆ ਉਹ ਰਾਤ ਵੀ ਕਸੂਤੀ ਹੋ ਗਈ, ਮਤਲਬ ਕਿ ਰਾਤ ਗੁਜ਼ਰ ਗਈ, ਸੂਚੀ ਨਹੀਂ ਆਈ। ਤਾਂ ਉਹ ਜਿਵੇਂ ਨਾ ਚੰਨ ਕਿੱਥੇ ਗੁਜ਼ਾਰੀ ਹੈ ਰਾਤ ਵੀ ਮੈਂਡਾ ਜੀ ਤੇ ਨੀਂਦਾਂ ਦੇ ਵਾਸਤੇ, ਤੇ ਉਹ ਸੂਚੀ ਕਿੱਥੇ ਰਾਤ ਗੁਜ਼ਾਰੀ ਆ ਕਿਸੇ ਨੂੰ ਕੋਈ ਪਤਾ ਨਹੀਂ। ਦਿਨ ਚੜਿਆ ਫੇਰ ਕਹਿੰਦੇ ਸੂਚੀ ਆ ਗਈ ਆ ਗਈ ਆ ਗਈ ਆ ਗਈ ਆ ਗਈ, ਪਤਾ ਨਹੀਂ ਕਿੱਥੇ ਅੜ ਗਈ। ਲੋਕ ਕਹਿੰਦੇ ਕਿਹੜੀ ਰਕਸ਼ੇ ਤੇ ਰੱਖ ਕੇ ਲਿਆਉਣੀ ਆ ਦਿੱਲੀ ਤੋਂ ਕਿ ਇੰਨੀ ਦੇਰ ਲੱਗਣ ਡਈ ਆ। ਫਿਰ ਖਬਰਾਂ ਇਹ ਆਈਆਂ ਕਿ ਅਸਲ ਦੇ ਵਿੱਚ ਇਹਨਾਂ ਦਾ ਉੱਥੇ ਕਹਿੰਦੇ ਆ ਕਿ ਝਗੜਾ ਵੀ ਹੋਇਆ। ਝਗੜਾ ਭਾਵ ਇਹ ਹੈ ਕਿ ਕੋਈ ਵਰਚੁਅਲ ਸਭ ਕੁਝ ਚੱਲਦਾ, ਤੁਹਾਨੂੰ ਪਤਾ ਕੋਵਿਡ ਕਰਕੇ ਸਾਰਾ ਕੁਝ ਬੰਦ ਆ, ਤਾਂ ਵਰਚੁਅਲ ਹੀ ਮੀਟਿੰਗ ਵਗੈਰਾ ਜਿਹੜੀ ਆ ਉਹ ਲਈ ਜਾਂਦੀ ਆ। ਤਾਂ ਜਦੋਂ ਵਰਚੁਅਲੀ ਮੀਟਿੰਗ ਕਰ ਰਹੇ ਸਨ ਤਾਂ ਦਰਅਸਲ ਇਹ ਤਿੰਨ ਚਾਰ ਜਿਹੜੇ ਦਿੱਗਜ ਖਿਡਾਰੀ ਆ ਉਹ ਆਪਸ ਦੇ ਵਿੱਚ ਜਾਂ ਕਹਿ ਲਓ ਨਾਵਾਂ ਨੂੰ ਲੈ ਕੇ ਕਿਤੇ ਨਾ ਕਿਤੇ ਅਸਹਿਮਤ ਨਜ਼ਰ ਆਏ ਆ। ਸੋ ਝਗੜਨ ਦਾ ਭਾਵ ਇਹ ਆ ਕਿ ਅਸਹਿਮਤੀ ਬਣੀ ਆ। ਤਾਂ ਕਹਿੰਦੇ ਕਿ ਇੱਕ ਇੰਡੀਅਨ ਐਕਸਪ੍ਰੈਸ ਅਖਬਾਰ ਨੇ, ਅੰਗਰੇਜ਼ੀ ਅਖਬਾਰ ਨੇ ਇਹ ਲਿਖਿਆ ਵਾ ਕਿ ਦੇਖੋ ਸੋਨੀਆ ਗਾਂਧੀ ਨੇ ਕਿਹਾ ਕਿ ਜਦੋਂ ਅਸੀਂ ਹੁਣ ਨਾ ਪੜਨ ਲੱਗੇ ਆ, ਤੁਸੀਂ ਉਜ਼ਰ ਜਤਾ ਰਹੇ ਜੀ, ਤੁਸੀਂ ਇਤਰਾਜ਼ ਜਤਾ ਰਹੇ ਜੀ, ਤਾਂ ਇਹ ਨਾ ਜਿਹੜੇ ਸਕਰੀਨਿੰਗ ਕਮੇਟੀ ਨੇ, ਕੱਲੇ ਸਕਰੀਨਿੰਗ ਕਮੇਟੀ ਭਾਵ ਕੀ ਹੈ ਕਿ ਹੇਠੋਂ ਨਾ ਆਏ, ਉਹਨਾਂ ਨੇ ਸਕਰੀਨਿੰਗ ਕੀਤੀ, ਸ਼ਾਰਟ ਲਿਸਟ ਕਰਕੇ ਤੇ ਮੋਰੇ ਭੇਜ ਦਿੱਤੇ। ਉਹ ਕਹਿੰਦੇ ਕਿ ਜੇਕਰ ਤੁਹਾਨੂੰ ਇਹਨਾਂ ਤੇ ਕੋਈ ਇਤਰਾਜ਼ ਸੀ ਤੇ ਭਲੇ ਉਹ ਮਾਨਸੋ ਤੁਸੀਂ ਉਦੋਂ ਸਕਰੀਨਿੰਗ ਕਮੇਟੀ ਨੂੰ ਇਕੱਲੇ ਕਿਉਂ ਜਾਂ ਸਕਰੀਨਿੰਗ ਕਮੇਟੀ ਦੇ ਸਾਹਮਣੇ ਇਹਨਾਂ ਤੇ ਇਤਰਾਜ਼ ਕਿਉਂ ਨਹੀਂ ਪਾਏ। ਤਾਂ ਦੱਸਦੇ ਆ ਕਿ ਉੱਥੇ ਇਹ ਬੋਲਿਆ ਗਿਆ ਕਿ ਉਹ ਅਸਲ ਦੇ ਵਿੱਚ ਉਹ ਪਲੇਟਫਾਰਮ ਸਹੀ ਨਹੀਂ ਸੀਗਾ, ਮਤਲਬ ਕਿ ਤੁਹਾਡੇ ਸਾਹਮਣੇ ਹੀ ਗੱਲ ਕਰਨੀ ਜ਼ਰੂਰੀ ਸੀ। ਭਾਵੇਂ ਕਿ ਸਕਰੀਨਿੰਗ ਕਮੇਟੀਆਂ 'ਚ ਵੀ ਇਹੋ ਜਿਹਾ ਕੁਝ ਚੱਲੀ ਜਾ ਰਿਹਾ। ਇੱਕ ਦੋ ਚੀਜ਼ਾਂ ਜਿਹੜੀਆਂ ਕੁਝ ਮੀਡੀਆ ਆਊਟਲੈਟ ਕੱਢ ਕੇ ਲਿਆਏ ਨੇ ਆਪਣੇ ਆਪਣੇ ਸੋਰਸਸ ਦੇ ਜ਼ਰੀਏ, ਕਿਉਂਕਿ ਇਹ ਵਰਚੁਅਲ ਮੀਟਿੰਗ ਆ, ਕੋਈ ਇਹਦਾ ਰਿਕਾਰਡ ਨਹੀਂ ਹੈ ਆਪਣੇ ਕੋਲੇ, ਤਾਂ ਉਹ ਜਿਹੜਾ ਦਾਅਵਾ ਕਰ ਰਹੇ ਨੇ ਕਿ ਇੱਕ ਤਾਂ ਦੇਖੋ ਇੱਕ ਗੜਸ਼ੰਕਰ ਦੀ ਟਿਕਟ ਸੀਗੀ, ਉਹ ਜੇ ਦਿੱਤੀ ਜਾ ਰਹੀ ਸੀ ਕਿਸੇ ਨੌਜਵਾਨ ਨੂੰ, ਤਾਂ ਉੱਥੇ ਕਹਿੰਦੇ ਕਿ ਚਰਨਜੀਤ ਸਿੰਘ ਚੰਨੀ ਨੇ ਇਤਰਾਜ਼ ਜਤਾਇਆ, ਮਤਲਬ ਕਿ ਨੌਜਵਾਨ ਕਾਂਗਰਸੀ ਆਗੂ ਨੂੰ ਟਿਕਟ ਜਾ ਰਹੀ ਸੀ ਤੇ ਇਹਨਾਂ ਨੇ ਫਾਨਾ ਉਹਦੇ ਚ ਫਸਾ ਦਿੱਤਾ। ਤਾਂ ਦੂਸਰੇ ਪਾਸੇ ਕਹਿੰਦੇ ਆ ਕਿ ਸੁਨੀਲ ਜਾਖੜ ਨੇ ਪ੍ਰਤਾਪ ਸਿੰਘ ਬਾਜਵੇ ਦੇ ਸੁਪਨਿਆਂ ਦੇ ਵਿੱਚ ਕਿੱਲ ਗੱਡਣ ਦਾ ਕਿਤੇ ਨਾ ਕਿਤੇ ਕਹਿ ਲਓ ਕਿ ਕੋਈ ਕੋਰ ਕਸਰ ਨਹੀਂ ਛੱਡਿਆ। ਤਾਂ ਇਹਨਾਂ ਨੇ ਸੁਨੀਲ ਜਾਖੜ ਹੋਰਾਂ ਨੇ ਆਖਿਆ ਕਿ ਪ੍ਰਤਾਪ ਸਿੰਘ ਬਾਜਵਾ ਤੇ ਸਿਕਿਉਰਿਟੀ ਲਈ ਫਿਰਦਾ ਸੈਂਟਰ ਦੀ, ਜਦਕਿ ਗਾਂਧੀ ਫੈਮਿਲੀ ਦੀ ਸਿਕਿਉਰਿਟੀ ਸਗੋਂ ਵਾਪਸ ਹੋ ਜਾਂਦੀ ਹੈ। ਚੱਕਰ ਕੀ ਆ, ਇਹਨੂੰ ਟਿਕਟ ਕਾਤੋਂ? ਤਾਂ ਤੁਹਾਨੂੰ ਪਤਾ ਹੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਜੁਗਾੜ ਤਗੜਾ ਹੀ ਲਾਈ ਬੈਠਾ, ਟਿਕਟ ਤੇ ਉਹਦੀ ਮੈਨੂੰ ਨਹੀਂ ਲੱਗਦਾ ਕਿ ਕੱਟੀ ਦੀ ਆ। ਸੋ ਇਸ ਤਰ੍ਹਾਂ ਦੇ ਇਤਰਾਜ਼ ਜਾਂ ਇਸ ਤਰ੍ਹਾਂ ਦੇ ਉੱਥੇ ਇੱਕ ਦੂਜੇ ਤੇ ਵਾਰ ਜਿਹੜੇ ਆ ਉਹ ਕੀਤੇ ਗਏ। ਤਾਂ ਬਹਰਹਾਲ ਉਡੀਕ ਕੀਤੀ ਜਾ ਰਹੀ ਸੀਗੀ। ਹੁਣ ਇੰਡੀਆ ਦੇ ਵਿੱਚ 10:19 ਹੋ ਚੁੱਕੇ ਆ ਰਾਤ ਦੇ, ਤਾਂ ਸੂਚੀ ਨਹੀਂ ਆਈ। ਕੱਲ ਨੂੰ ਸ਼ਨੀਵਾਰ ਆ, ਜੇ ਤੇ ਸ਼ਨੀਚਰਵਾਰ ਨੂੰ ਆ ਗਈ ਤੇ ਠੀਕ ਹੈ, ਨਹੀਂ ਤੇ ਫਿਰ ਸੋਮਵਾਰ ਨੂੰ ਹੋ ਸਕਦੀ ਹੈ। ਪਰ ਬਹੁਤ ਲੇਟ ਹੋ ਗਏ ਨੇ, ਬਹੁਤ ਲੇਟ ਹੋ ਗਏ ਆ। ਇਹ ਸਾਫ਼ ਆ ਕਿ ਆਪਸ ਦੇ ਵਿੱਚ ਇਹਨਾਂ ਦਾ ਸੁਰ ਜਿਹੜਾ ਉਹ ਰਲ ਨਹੀਂ ਰਿਹਾ, ਕੋਈ ਕੁਛ ਸੁਰ ਗਾ ਰਿਹਾ, ਕੋਈ ਕੁਛ ਗਾ ਰਿਹਾ ਵਾ। ਤਾਂ ਇਸੇ ਕਰਕੇ ਬਹੁਤ ਲੇਟ ਲਤੀਫੀ ਹੋ ਗਈ ਆ। ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਇਹ ਖਬਰਾਂ ਚੱਲ ਰਹੀਆਂ ਨੇ ਕਿ ਮਜੀਠੇ ਦੇ ਵਿੱਚ ਔਜਲਾ ਸਾਹਿਬ ਨੂੰ ਉਤਾਰਿਆ ਜਾ ਸਕਦਾ, ਕਿਉਂਕਿ 5 ਮੈਂਬਰ ਪਾਰਲੀਮੈਂਟ ਘੱਟੋ ਘੱਟ ਇਹਨਾਂ ਦੇ ਜਿਹੜੇ ਸਿਟਿੰਗ MP ਆ ਉਹ ਤੁਹਾਨੂੰ ਇਸ ਚੋਣ ਮੈਦਾਨ ਚ ਮਿਲਣਗੇ। ਤਾਂ ਗੁਰਜੀਤ ਸਿੰਘ ਔਜਲਾ ਨੂੰ ਕਹਿੰਦੇ ਆ ਕਿ ਮਜੀਠੇ ਤੋਂ ਉਤਾਰਿਆ ਜਾ ਸਕਦਾ। ਦੇਖੋ ਇਹ ਦਾਅਵੇ ਕੀਤੇ ਜਾ ਰਹੇ ਮੀਡੀਆ ਵਿੱਚ, ਮੈਂ ਨਹੀਂ ਕਹਿ ਰਿਹਾ ਆਪਣੇ ਕੋਲ। ਫਿਰ ਇੱਕ ਇਹ ਚਰਚਾ ਚੱਲ ਰਹੀ ਹੈ ਕਿ 20 ਤੋਂ 25 ਤੇ ਪੱਕੇ ਆ ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਜਾਣਗੀਆਂ। ਕਿਉਂ? ਕਿਉਂਕਿ ਅੱਜ ਵੀ ਵਰਚੁਅਲ ਮੀਟਿੰਗ ਚ ਰਾਹੁਲ ਗਾਂਧੀ ਸ਼ਾਮਲ ਸੀਗਾ। ਜਦੋਂ ਇਹ ਸਾਰਾ ਕੁਝ ਚੱਲਦਾ ਰਿਹਾ, ਖੱਖੜ ਖਈਆ ਇਹਨਾਂ ਦਾ ਪੈਂਦਾ ਰਿਹਾ, ਉਸ ਤੋਂ ਬਾਅਦ ਕਹਿੰਦੇ ਰਾਹੁਲ ਗਾਂਧੀ ਨੇ ਕਿਹਾ ਕਿ ਵੇਖੋ ਜੋ ਮਰਜ਼ੀ ਆ, ਜਿਹੜੇ ਬੰਦਿਆਂ ਤੇ ਐਂਟੀ ਇਨਕਮਬੈਂਸੀ ਦੀ ਮਾਰ ਪੈਣੀ ਆ ਤਾਂ ਉਹਨਾਂ ਨੂੰ ਤਾਂ ਟਿਕਟ ਕਿਸੇ ਹਾਲਤ ਚ ਨਹੀਂ ਮਿਲਣੀ ਚਾਹੀਦੀ। ਇਹ ਸਾਫ਼ ਆ। ਸੋ ਇਹ ਗੱਲ ਜਿਹੜੀ ਹੈ ਸ਼ੰਕੇ ਆਈ ਹੈ ਸਾਹਮਣੇ। ਤਾਂ ਇਹਦਾ ਮਤਲਬ ਇਹ ਹੈ ਕਿ ਜੋ ਦਾਅਵਾ ਕੀਤਾ ਜਾ ਰਿਹਾ ਕਿ 20 ਤੋਂ 25 ਤਾਂ ਘੱਟੋ ਘੱਟ ਮੰਨ ਕੇ ਚੱਲੋ ਇਹਨਾਂ ਦੇ MLA ਐਸੇ ਹੈਗੇ ਆ ਜਿਹੜੇ ਇਸ ਦੌਰ ਚੋਂ ਬਾਹਰ ਹੋ ਜਾਣਗੇ। ਤਾਂ ਰੌਲਾ ਕੁਛ ਇਸ ਗੱਲ ਨੂੰ ਵੀ ਲੈ ਕੇ ਆ ਨਾ, ਇਹਨਾਂ ਦੇ ਵਿੱਚ ਰੌਲਾ ਇਸ ਗੱਲ ਨੂੰ ਵੀ ਲੈ ਕੇ ਆ ਕਿ ਜੇ ਰਿਵੋਲਟ ਹੁੰਦਾ ਆ ਤਾਂ ਫਿਰ ਅਮਰਿੰਦਰ ਸਿੰਘ ਜਿਹੜਾ ਸ਼ਹਿ ਲਾ ਕੇ ਬੈਠਾ ਵਾ ਤੇ ਉਹ ਕਾਲਾ ਮਾਲਾ ਕਰ ਜੂ। ਕਿਉਂ? ਕਿਉਂਕਿ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਦੀਆਂ ਟਿਕਟਾਂ ਦੀ ਗੱਲ ਕਰੋਗੇ, ਅੱਜ ਟ੍ਰਿਬਿਊਨ ਦੀ ਖਬਰ ਆ, ਉਸ ਖਬਰ ਦੇ ਮੁਤਾਬਕ ਇਹ ਆ ਕਿ ਅਮਰਿੰਦਰ ਸਿੰਘ ਜਿਵੇਂ ਪਟਿਆਲੇ ਤੋਂ ਸਾਰੀਆਂ ਮੰਗ ਰਹੇ ਨੇ, ਖਾਸ ਤੌਰ ਤੇ ਸ਼ਹਿਰੀ ਇਲਾਕੇ ਦੀਆਂ ਸੀਟਾਂ, ਫਿਰ ਇਸ ਤੋਂ ਇਲਾਵਾ ਬਠਿੰਡਾ ਜਾਂ ਬਰਨਾਲਾ ਏਰੀਏ ਵਿੱਚ ਵੀ,
ਤਾਂ ਉਹ ਕਿਤੇ ਨਾ ਕਿਤੇ ਕੀ ਆ, ਜਿੱਦਾਂ ਹੁਣ ਬਰਨਾਲੇ 'ਚ ਇਹਨਾਂ ਦਾ ਇੱਕ ਸੱਜਣ ਮਿੱਤਰ ਹੈਗਾ ਖਾਸਮ ਖਾਸ, ਉਹ ਹਾਲੇ ਇੰਤਜ਼ਾਰ ਕਰ ਰਿਹਾ ਕਿ ਜੇ ਕਾਂਗਰਸ ਚੋਂ ਟਿਕਟ ਮਿਲ ਗਈ ਤਾਂ ਠੀਕ ਹੈ, ਲੱਗ ਗਿਆ ਤੀਰ ਨਹੀਂ ਤੇ ਤੁੱਕਾ ਹੀ ਸਹੀ, ਬਣੀ ਤੋਂ ਬਣੀ ਨਹੀਂ ਤਾਂ ਅਬਦਲ ਗਨੀ। ਮਤਲਬ ਕਿ ਜੇ ਤੇ ਉਧਰੋਂ ਮਿਲ ਗਈ ਤਾਂ ਠੀਕ ਆ, ਨਹੀਂ ਤੇ ਅਮਰਿੰਦਰ ਸਿੰਘ ਤੇ ਹੈ ਹੀ ਆ। ਸੋ ਇਸ ਕਰਕੇ ਮਤਲਬ ਕਿ ਸਾਰੇ ਪਾਸੇ ਵਿਚਾਰੇ ਜਾ ਰਹੇ ਆ, ਪਰ ਕੁੱਲ ਮਿਲਾ ਕੇ ਅੱਜ ਵੀ ਇਹਨਾਂ ਦੀ ਸੂਚੀ ਨਹੀਂ ਆਈ। ਸੂਚੀ ਆਉਣ ਤੋਂ ਪਹਿਲਾਂ ਵੀ ਲੜਾਈ ਆ ਤੇ ਸੂਚੀ ਆਉਣ ਤੋਂ ਬਾਅਦ ਵੀ ਲੜਾਈ ਹੋਣੀ ਆ। ਤਾਂ ਲੜਾਈ ਤੈਅ ਆ। ਕੁਛ ਅੰਦਾਜ਼ੇ ਤੇ ਐਸੇ ਵੀ ਇਮਕਾਨ ਵੀ ਹੈ, ਮੇਰਾ ਵੀ ਮੰਨਣਾ ਹੈ ਕਿ ਜਿਵੇਂ ਹੁਣ ਇਹਨਾਂ ਦਾ ਖੱਕੜ ਖਈਆ ਪਿਆ ਹੋਇਆ ਹੈ, ਤਾਂ ਇਲੈਕਸ਼ਨ ਤੋਂ ਬਾਅਦ ਵੀ ਮੈਨੂੰ ਲੱਗਦਾ ਕਿ ਕਾਂਗਰਸ ਸ਼ਾਇਦ ਹੋ ਸਕਦਾ ਟੁੱਟ ਭੱਜ ਦਾ ਸ਼ਿਕਾਰ ਹੋਵੇ, ਤੇ ਉਸ ਤੋਂ ਬਾਅਦ ਵੀ ਟੁੱਟ ਭੱਜ ਹੋ ਸਕਦੀ ਜੇ ਸਰਕਾਰ ਨਹੀਂ ਬਣਾਉਂਦੇ। ਤਾਂ ਕੁੱਲ ਮਿਲਾ ਕੇ ਕਾਂਗਰਸ ਦੀ ਰਾਸ਼ੀ, ਜਾਂ ਕਹਿ ਲਓ ਕਿ ਕਾਂਗਰਸ ਦੇ ਗ੍ਰਹਿ ਅੱਜ ਕੱਲ ਥੋੜੇ ਹੈ ਨਾ ਮੰਦੇ ਹੀ ਚੱਲਦੇ ਪਏ ਆ। ਬਾਕੀ ਵੇਖੋ ਹੁਣ ਸੂਚੀ ਇੱਕ ਜਿਹੜੀ ਅੱਜ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋਈ ਆ, ਉਹਦੇ ਤੇ ਇਤਬਾਰ ਨਾ ਕਰਿਓ, ਉਹ ਜਿਹੜੀ ਹੈ ਉਹ ਬਿਲਕੁਲ ਫੇਕ ਬਣਾ ਕੇ ਕਿਸੇ ਨੇ ਪਾਈ ਹੋਈ ਹੈ। ਜੀ ਜੀ ਬਿਲਕੁਲ। ਅਗਲੀ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦਾ ਸੰਯੁਕਤ ਸਮਾਜ ਮੋਰਚੇ ਤੇ ਵੱਡਾ ਇਲਜ਼ਾਮ। ਹਾਂਜੀ ਦੇਖੋ, ਇਹਨਾਂ ਨੇ ਇਲਜ਼ਾਮ ਜਿਹੜਾ ਲਾਇਆ ਉਹ ਕੱਲ ਤੋਂ ਹੀ ਸਟਾਰਟ ਹੋ ਗਿਆ ਸੀਗਾ। ਦਰਅਸਲ ਸਭ ਤੋਂ ਪਹਿਲਾਂ ਤਾਂ ਜਿਹੜੇ ਇਹਨਾਂ ਦੇ ਰਾਘਵ ਚੱਡਾ ਆ, ਉਹਨਾਂ ਨੇ ਕਿਹਾ ਸੀਗਾ ਕਿ ਵੇਖੋ ਜਿਹੜਾ ਇਹ ਮੋਰਚਾ SSM ਸੰਯੁਕਤ ਸਮਾਜ ਮੋਰਚਾ, ਯਾਨੀ ਕਿਸਾਨਾਂ ਦੀ ਪਾਰਟੀ ਕਹਿ ਲਓ, ਤਾਂ ਇਸ ਪਾਰਟੀ ਨੂੰ ਜਿਸ ਤਰੀਕੇ ਦੇ ਨਾਲ ਕਾਲੀ ਕਾਲੀ ਚ ਰਜਿਸਟ੍ਰੇਸ਼ਨ ਦਿੱਤੀ ਜਾ ਰਹੀ ਹੈ, ਨਿਯਮ ਬਦਲੇ ਜਾ ਰਹੇ, ਮਤਲਬ ਕਿ ਜੋ 1 ਮਹੀਨੇ ਦਾ ਟਾਈਮ ਪੀਰੀਅਡ ਹੁੰਦਾ ਹੈ ਇਤਰਾਜ਼ ਲੈਣ ਵਾਸਤੇ, ਉਹਨੂੰ ਸ਼ਾਰਟ ਕਰਕੇ 7 ਦਿਨਾਂ ਦਾ ਕੀਤਾ ਜਾ ਰਿਹਾ ਵਾ। ਤਾਂ ਇਹ ਕਿਤੇ ਨਾ ਕਿਤੇ ਕਹਿ ਲਓ ਕਿ ਸਾਰੀ ਕਾਰਸਤਾਨੀ ਜਿਹੜੀ ਆ, ਜਾਂ ਕਹਿ ਲਓ ਇਸ ਸਾਰੇ ਕੰਮ ਦੇ ਮਗਰ ਭਾਜਪਾ ਦਾ ਦਿਮਾਗ ਕੰਮ ਕਰ ਰਿਹਾ ਵਾ। ਤੇ ਇਹ SSM ਵਾਲੇ ਜਿਹੜੇ ਆ, ਇਹ ਆਮ ਆਦਮੀ ਪਾਰਟੀ ਨੂੰ ਹਰਾਉਣ ਵਾਸਤੇ ਉਹਨਾਂ ਨਾਲ ਰਲ ਮਿਲ ਕੇ ਖੇਡ ਰਹੇ, ਮਤਲਬ ਕਿ ਉਹਨਾਂ ਦੇ ਬੰਦੇ ਆ। ਇਸ ਤੋਂ ਬਾਅਦ ਅੱਜ ਇਸੇ ਗੱਲ ਤੇ ਫਿਰ ਜਦੋਂ ਰਿਐਕਟ ਕੀਤਾ ਭਗਵੰਤ ਮਾਨ ਹੋਰਾਂ ਨੇ, ਤਾਂ ਉਹਨਾਂ ਨੇ ਵੀ ਇਸੇ ਗੱਲ ਦੀ ਪ੍ਰੋੜਤਾ ਕੀਤੀ ਆ। ਪਰ ਬਾਅਦ ਦੇ ਵਿੱਚ ਅੱਜ ਅੰਮ੍ਰਿਤਸਰ ਦੇ ਵਿੱਚ ਇੱਕ ਇਹਨਾਂ ਨੇ PC ਕੀਤੀ, ਜਿਹੜੇ ਮੀਤ ਹੇਅਰ ਹੈ ਇਹਨਾਂ ਦੇ ਬਰਨਾਲੇ ਤੋਂ ਜਿਹੜੇ MLA ਆ, ਤਾਂ ਉਹਨਾਂ ਨੇ ਫਿਰ ਕਿਹਾ ਕਿ ਦੇਖੋ ਸਾਡੇ ਬੰਦਿਆਂ ਨੂੰ ਤੋੜਿਆ ਜਾ ਰਿਹਾ, SSM ਵੱਲੋਂ ਕਿਹਾ ਜਾ ਰਿਹਾ ਕਿ ਤੁਸੀਂ ਇੱਧਰੋਂ ਆ ਕੇ ਇਲੈਕਸ਼ਨ ਲੜ ਲਓ, ਤੁਹਾਡਾ ਖਰਚਾ ਵਗੈਰਾ ਜੋ ਵੀ ਆ ਸਾਰਾ ਕੁਛ ਅਸੀਂ ਚੱਲਾਂਗੇ। ਉਹ ਸਵਾਲ ਕਰ ਰਹੇ ਆ ਕਿ ਬਈ ਤੁਸੀਂ ਤੇ ਕਿਸਾਨ ਠਹਿਰੇ, ਤੁਸੀਂ ਤੇ ਸੰਘਰਸ਼ੀਲ ਠਹਿਰੇ, ਇੰਨਾ ਪੈਸਾ ਤੁਹਾਡੇ ਕੋਲੋਂ ਕਿੱਥੋਂ ਆਇਆ? ਤਾਂ ਉਹ ਵੀ ਕਹਿ ਰਹੇ ਆ ਕਿ ਇਹ ਦਾਲ ਦੇ ਵਿੱਚ ਕਾਲਾ ਹੈ। ਸੋ ਇਹ ਸਾਰਾ ਕੁਝ ਕਹਿ ਲਓ ਕਿ ਦੋਸ਼ਾਂ ਦੇ ਰੂਪ ਦੇ ਵਿੱਚ ਹੁਣ SSM ਦੇ ਸਾਹਮਣੇ ਆ। ਕੋਈ ਖੁੱਲੀ ਪ੍ਰਤੀਕਿਰਿਆ ਇਹਦੇ ਤੇ ਹਾਲ ਦੀ ਘੜੀ ਕਹਿ ਲਓ ਕਿ ਸੰਯੁਕਤ ਸਮਾਜ ਮੋਰਚਾ ਵੱਲੋਂ ਨਹੀਂ ਆਈ। ਹਾਂ, ਰਾਜੇਵਾਲ ਹੋਰਾਂ ਨੇ ਇੰਨਾ ਕਲੀਅਰ ਜ਼ਰੂਰ ਕੀਤਾ ਸੀਗਾ ਕਿ ਅਸੀਂ 12-13 ਦਿਨ ਪਹਿਲਾਂ ਹੀ ਇਸ ਪਾਰਟੀ ਦੀ ਰਜਿਸਟ੍ਰੇਸ਼ਨ ਵਾਸਤੇ ਕਵਾਇਦ ਜਿਹੜੀ ਆ ਸ਼ੁਰੂ ਕਰ ਦਿੱਤੀ। ਹਾਲਾਂਕਿ ਕਾਊਂਟਰ ਇਹ ਵੀ ਆ ਰਿਹਾ ਵਾ, ਮਤਲਬ ਇੱਕ ਕਾਊਂਟਰ ਜਿਹੜਾ ਆ ਉਹ ਕਿਸਾਨਾਂ ਦੇ ਹੱਕ 'ਚ ਇਹ ਵੀ ਦਿੱਤਾ ਜਾ ਰਿਹਾ ਵਾ ਕਿ ਦੇਖੋ ਬਿਹਾਰ ਇਲੈਕਸ਼ਨ ਵੇਲੇ ਜਾਂ ਬੰਗਾਲ ਇਲੈਕਸ਼ਨ ਵੇਲੇ ਵੀ ਇਸੇ ਤਰ੍ਹਾਂ ਕੋਵਿਡ ਕਰਕੇ ਚੋਣ ਕਮਿਸ਼ਨ ਨੇ ਰਿਲੈਕਸੇਸ਼ਨ ਦਿੱਤੀ ਸੀਗੀ ਨਵੀਆਂ ਪਾਰਟੀਆਂ ਵਾਸਤੇ ਕਿ ਤੁਸੀਂ 7 ਦਿਨ ਦਾ ਹੀ ਟਾਈਮ ਲਓ, ਸਾਰੀਆਂ ਫਾਰਮੈਲਿਟੀਆਂ ਜਿਹੜੀਆਂ ਪੂਰੀਆਂ ਕਰੋ ਦਵਾ ਦਵਾ। ਤੇ ਜੇ 12-13 ਦਿਨ ਉਹ ਆ ਤਾਂ ਜਾਂ ਅੱਗੇ 12-13 ਦਿਨ ਪੈ ਗਏ ਤਾਂ ਮਹੀਨਾ ਤਾਂ ਵੈਸੇ ਪੈ ਜਾਣਾ। ਪਰ ਕੁਝ ਮਾਹਰ ਜਿਹੜੇ ਆ ਉਹ ਸਹਿਮਤੀ ਜਤਾ ਰਹੇ ਕਿ ਇੰਨੀ ਜਲਦੀ ਪਾਰਟੀ ਦੀ ਰਜਿਸਟ੍ਰੇਸ਼ਨ ਨਹੀਂ ਹੁੰਦੀ। ਉਹ ਮਿਸਾਲ ਦਿੰਦੇ ਨੇ ਕਿ ਵੇਖੋ ਅਮਰਿੰਦਰ ਸਿੰਘ ਨੇ ਜਿਹੜੀ ਪੰਜਾਬ ਲੋਕ ਕਾਂਗਰਸ ਬਣਾਉਣੀ ਸੀਗੀ ਤਾਂ ਉਹਦੇ ਤੇ ਕਿੰਨਾ ਸਮਾਂ ਜਾਇਆ ਹੋਇਆ, ਕਿੰਨਾ ਸਮਾਂ ਲੱਗਿਆ। ਖੈਰ ਇਹ ਆਪਣੇ ਆਪ ਦੇ ਵਿੱਚ ਇੱਕ ਸੰਵਿਧਾਨਕ ਬਹਿਸ ਦਾ ਵਿਸ਼ਾ ਹੈ ਕਿ ਕੀ ਇਸ ਤਰ੍ਹਾਂ ਹੋ ਸਕਦਾ ਜਾਂ ਨਹੀਂ ਹੋ ਸਕਦਾ, ਉਹਦੇ ਬਾਰੇ ਤੇ ਹੁਣ ਕੀ ਕਹੀਏ। ਪਰ ਪ੍ਰੈਸ ਰਿਲੀਜ਼ ਜਿਹੜਾ ਹੈ ਉਹ ਇੰਡੀਅਨ ਗਵਰਨਮੈਂਟ ਦਾ ਅੱਜ ਵੀ ਪਿਆ ਵਾ ਮੇਰੇ ਖਿਆਲ ਦੇ ਨਾਲ, ਜਿਹਦੇ ਵਿੱਚ ਰਿਲੈਕਸੇਸ਼ਨ ਦਾ ਜ਼ਿਕਰ ਹੈ ਬੰਗਾਲ ਇਲੈਕਸ਼ਨ ਦੇ ਵਿੱਚ। ਖੈਰ ਦੂਜੀ ਵੱਡੀ ਗੱਲ ਜਿਹੜੀ ਹੈ ਕਿ ਦੇਖੋ ਇੱਕ ਤੇ ਰਾਜੇਵਾਲ ਨੂੰ ਕੁਝ ਸਪਸ਼ਟਤਾ ਤਾਂ ਲਿਆਉਣੀ ਪਵੇਗੀ। ਚਿੱਠੀਆਂ ਦਾ ਰੌਲਾ ਪਿਆ ਕਿ ਇਹਨਾਂ ਨੇ ਚਿੱਠੀਆਂ ਲਿਖੀਆਂ ਸੀ ਸਿੱਧੀਆਂ ਔਰ ਭਾਜਪਾ ਦੇ ਆਗੂਆਂ ਨਾਲ ਇਹਨਾਂ ਨੇ ਖੁਫੀਆ ਮੁਲਾਕਾਤਾਂ ਕੀਤੀਆਂ, ਗੁਪਤ ਮੁਲਾਕਾਤਾਂ ਕੀਤੀਆਂ। ਸੋ ਇਹ ਸਭ ਕੁਝ ਕੀ ਹੈ ਬਈ, ਇਹ ਤੇ ਹੁਣ ਸਾਫ਼ ਕਰਨਾ ਚਾਹੀਦਾ। ਜਦੋਂ ਇੱਕ ਵਾਰੀ ਪ੍ਰਤੀਕਿਰਿਆ ਮੰਗੀ ਗਈ ਸੀ ਪੱਤਰਕਾਰ ਵੱਲੋਂ ਤੇ ਇਹਨਾਂ ਨੇ ਕਿਹਾ ਸੀਗਾ ਕਿ ਡੱਲੇਵਾਲ RSS ਦਾ ਬੰਦਾ ਵਾ, ਪਰ ਉਹ ਕੋਈ ਕਹਿ ਲਓ ਕਿ ਠੋਸ ਜਵਾਬ ਨਹੀਂ ਸੀਗਾ। ਕਿ ਇੱਕ ਤਾਂ ਦੇਖੋ ਤੁਹਾਨੂੰ ਸ਼ੱਕ ਦੀ ਨਿਗਾਹ ਨਾਲ ਕੁਝ ਲੋਕ ਦੇਖ ਰਹੇ ਆ, ਠੋਸ ਜਵਾਬ ਤੁਹਾਨੂੰ ਦੇਣੇ ਪੈਣਗੇ ਕਿ ਅਸੀਂ ਪਾਰਟੀ ਦੀ ਰਜਿਸਟ੍ਰੇਸ਼ਨ 12-13 ਦਿਨ ਪਹਿਲਾਂ ਸਟਾਰਟ ਕੀਤੀ ਹੈ। ਪਹਿਲਾਂ ਤੁਸੀਂ ਚੜੂਨੀ ਨੂੰ ਰੋਕਦੇ ਰਹੇ,
ਉਹਨੂੰ ਸਸਪੈਂਡ ਕਰਦੇ ਰਹੇ, ਅਸੀਂ ਰਾਜਨੀਤੀ 'ਚ ਨਹੀਂ ਜਾਣਾ। ਉਹ ਕੀ ਸੀ, ਜੇ ਜਾਣਾ ਸੀ ਤੇ ਆਹ ਸਾਰਾ ਤੁਸੀਂ ਆਪਦਾ ਡੰਗਾ ਪਹਿਲਾਂ ਕਰਕੇ ਰੱਖਦੇ, ਸਾਰੀ ਆਪਦੀ ਪ੍ਰਕਿਰਿਆ ਪੂਰੀ ਕੀਤੀ ਹੁੰਦੀ। ਸੋ ਹੁਣ ਜਦੋਂ ਟਾਈਮ ਥੋੜਾ ਸੀਗਾ, ਹੁਣ ਪਿੰਡ ਦੇ ਕੋਲ ਆ ਕੇ ਤੇ ਇਹਨਾਂ ਨੇ ਪੌਲੇ ਜਿਹੜੇ ਹੱਥ 'ਚ ਫੜ ਲਏ ਆ, ਭਜਣਾ ਸਟਾਰਟ ਕਰ ਦਿੱਤਾ ਵਾ। ਤਾਂ ਹੁਣ ਦੇਖਦੇ ਆ ਕੀ ਅੱਗੇ ਬਣਦਾ ਕੀ ਨਹੀਂ ਬਣਦਾ। ਉਧਰੋਂ ਗੁਰਨਾਮ ਸਿੰਘ ਝੜੂਨੀ ਹੈ ਜਿਹੜਾ, ਉਹ ਵੀ ਲਾਂਗੜ ਖਿੱਚ ਕੇ ਇਹਨਾਂ ਦੇ ਦੁਆਲੇ ਹੋ ਗਿਆ ਤੇ ਸਾਡੇ ਨਾਲ ਵਿਤਕਰਾ ਕਰਦੇ ਪਏ, ਸਾਨੂੰ ਝੁੱਗੇ ਚੋਂ ਸੀਟਾਂ ਹੀ ਨਾ ਦਿੰਦੇ ਆ। ਦੱਸੋ, ਅਸੀਂ ਇੰਨੀਆਂ ਜਥੇਬੰਦੀਆਂ ਉਹਨਾਂ ਤੋਂ ਚੰਗੇ ਨਾਂ ਗਣਾਏ, ਪੰਜਾਬ ਟੈਕਸੀ ਯੂਨੀਅਨ, ਫਲਾਣੀ ਜਥੇਬੰਦੀ, ਉਹ ਕਹਿੰਦੇ 15-20 ਜਥੇਬੰਦੀਆਂ ਟਿਕਟਾਂ ਸਾਨੂੰ ਨਾ ਦਿੰਦੇ ਆ। ਇਹ ਕੋਈ ਨਿਆਂ ਆ? ਇਹ ਕੋਈ ਇਨਸਾਫ ਆ? ਸੋ ਆਪਸ ਦੇ ਵਿੱਚ ਵੀ ਇਹ ਲੜਾਈ ਝਗੜਾ ਜਿਹੜਾ ਚੱਲਦਾ ਪਿਆ ਵਾ। ਤਾਂ ਮੇਰਾ ਵੱਡੀ ਗੱਲ ਜਿਹੜੀ ਆ ਉਹ ਆਮ ਆਦਮੀ ਪਾਰਟੀ ਤੇ ਵੀ ਇੱਕ ਲਾਗੂ ਹੁੰਦੀ ਆ ਕਿ ਭਾਈ ਅੱਜ ਤੇ ਤੁਹਾਨੂੰ ਇਹਨਾਂ 'ਚ ਨੁਕਸ ਨਜ਼ਰ ਆਉਂਦੇ ਨੇ, ਇਹ ਤੁਹਾਨੂੰ ਲੱਗਦੇ ਨੇ RSS ਵਾਲੇ ਜਾਂ ਭਾਰਤੀ ਜਨਤਾ ਪਾਰਟੀ ਦੇ ਖਾਸਮ ਖਾਸ ਜਾਂ ਉਹਨਾਂ ਦੇ ਆਪਣੇ ਲੁਕਵੇਂ ਬੰਦੇ ਲੋ ਕਿ ਜੋ ਤੁਹਾਡਾ ਰਸਤਾ ਰੋਕ ਰਹੇ ਆ। ਤੇ ਪਰਸੋਂ ਚੌਥ ਤੱਕ ਤਾਂ ਤੁਹਾਡੇ ਦੇ ਨਾਲ ਹੀ ਗੱਲਾਂ ਕਰਦੇ ਪਏ ਸੀ, ਤੁਹਾਡੇ ਨਾਲ ਖੜਦੇ ਨਜ਼ਰ ਆ ਰਹੇ ਸੀ। ਔਰ ਅਰਵਿੰਦ ਕੇਜਰੀਵਾਲ ਖੁਦ ਮੰਨਿਆ ਕਿ ਮੇਰੇ ਘਰੇ ਆਉਂਦੇ ਸੀ। ਤਾਂ ਕੀ ਤੁਹਾਨੂੰ ਪਹਿਲਾਂ ਪਤਾ ਨਹੀਂ ਸੀ? ਜੇ ਪਤਾ ਸੀ ਤੇ ਕੀ ਤੁਸੀਂ ਇਹਨਾਂ ਦੇ ਨਾਲ ਰਲ ਕੇ ਤੁਰਨ ਨੂੰ ਤਿਆਰ ਸੀ? ਤਾਂ ਕੀ ਤੁਸੀਂ ਵੀ ਭਾਜਪਾ ਦੇ ਹੀ ਬੰਦੇ? ਜਦੋਂ ਤੁਸੀਂ ਇਹਨਾਂ ਦੇ ਨਾਲ ਤੁਰਨ ਵਾਸਤੇ ਸਹਿਮਤ ਸੀ ਤਾਂ ਫਿਰ ਤੁਹਾਨੂੰ ਕੀ ਮੰਨੀਏ? ਤੁਸੀਂ ਕੌਣ ਹੋ? ਕਦੇ ਦੇ ਮੁਤਾਬਕ ਫਿਰ ਤੁਹਾਨੂੰ ਕੀ ਆਖੀਏ? ਸੋ ਬਹਰਾਲ ਇਹ ਰਾਜਨੀਤੀ ਆ, ਕਾਫੀ ਕੁਛ ਇਹਦੇ ਚ ਹੋਏਗਾ। ਔਰ ਕਿਸਾਨ ਜਥੇਬੰਦੀਆਂ ਦੇ ਆਗੂ ਜਿਨ੍ਹਾਂ ਦੇ ਪੈਰਾਂ ਥੱਲੇ ਬਹਿੰਦੇ ਪਏ ਸੀ ਕੱਲ ਤੱਕ ਇਹ ਲੀਡਰ, ਅੱਜ ਦੇਖ ਲਓ ਰਾਜਨੀਤੀ ਚੋਂ ਆ ਗਏ ਤੇ ਕਿਸ ਤਰ੍ਹਾਂ ਜਲੂਸ ਪੈ ਨਿਕਲਦੇ ਇੱਕ ਦੂਜੇ ਦੇ। ਜੀ ਜੀ, ਜੋ ਇਹ ਹਾਲਾਤ ਆ ਖੱਖੜ ਖਈਆਂ, ਇਹਨਾਂ ਦਾ ਹਾਲ ਹੋ ਜਾਣਾ ਆ। ਪਤਾ ਨਹੀਂ ਕਿਸੇ ਨੂੰ ਨੁਕਸਾਨ ਪਹੁੰਚਾਉਣਗੇ ਕਿ ਨਹੀਂ ਪਹੁੰਚਾਉਣਗੇ, ਆਪਣਾ ਇਹਨਾਂ ਨੇ ਚੰਗਾ ਨੁਕਸਾਨ ਕਰਾ ਲਿਆ ਆ। ਕਾਂਗਰਸ ਨੂੰ ਇੱਕ ਹੋਰ ਝਟਕਾ, ਸਾਬਕਾ ਮੰਤਰੀ ਨੇ 50 ਸਾਲ ਪੁਰਾਣਾ ਨਾਤਾ ਤੋੜਤਾ ਜੀ। ਯਾਰੀਆਂ ਟੁੱਟ ਜਾਂਦੀਆਂ ਨੇ ਜਦੋਂ ਹੁੰਦਾ ਹੈ ਰਾਜਨੀਤੀ ਚ, ਤਾਂ ਫਿਰ ਸਾਰਾ ਕੁਝ ਹੁੰਦਾ ਹੀ ਹੈ, ਤੁਹਾਨੂੰ ਪਤਾ ਹੀ ਹੈ। ਇੱਥੇ ਕੱਲ ਕੋਹਲੀ ਫੈਮਿਲੀ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਪਟਿਆਲੇ। ਹਿਸਾਬ ਲਾ ਲਓ ਕਿ 102 ਸਾਲ ਤੋਂ ਪਰਿਵਾਰ ਜੁੜਿਆ ਸੀ ਅਕਾਲੀ ਦਲ ਨਾਲ। 102 ਮਤਲਬ ਇਹ ਫਾਊਂਡਰ ਮੈਂਬਰਾਂ ਚੋਂ ਇੱਕ, ਉਹਨਾਂ ਦੇ ਵੱਡੇ ਹਿਸਾਬ ਲਾ ਲਓ ਕਿ 102 ਸਾਲ ਬਾਅਦ ਜਦੋਂ ਚਾਰੇ ਪਾਸੇ ਨਹੀਂ ਪੇਸ਼ ਚੱਲੀ ਤੇ ਅਖੀਰ ਉਹਨਾਂ ਨੇ ਆਖਿਆ ਸਾਧੂ ਚੱਲਦੇ ਭਲੇ ਤੇ ਨਗਰੀ ਵੱਸਦੀ ਭਲੇ। ਤਾਂ ਇਹੀ ਹੈ ਕਿ ਟੁੱਟ ਜਾਂਦੀਆਂ ਸਾਂਝਾਂ ਚ, ਕਿਉਂਕਿ ਰਾਜਨੀਤੀ ਮੁਫਾਦਾਂ ਦੀ ਖੇਡ ਹੈ, ਰਾਜਨੀਤੀ ਫਾਇਦਿਆਂ ਦੀ ਖੇਡ ਹੈ। ਹਰੇਕ ਬੰਦੇ ਨੇ ਆਪਣਾ ਫਾਇਦਾ ਦੇਖਣਾ ਹੈ। ਬਹਰਹਾਲ ਜੋ ਆਪਾਂ ਇਹ ਗੱਲ ਕਰ ਰਹੇ ਹਾਂ ਕਿ 50 ਸਾਲ ਪੁਰਾਣਾ ਨਾਤਾ ਤੋੜਿਆ, ਤਾਂ ਇਹ ਹੈਗੇ ਆ ਮਿਸਟਰ ਜੋਗਿੰਦਰ ਸਿੰਘ ਮਾਨ। ਫਗਵਾੜੇ ਵਾਲੇ ਬਹੁਤ ਅੱਛੀ ਤਰ੍ਹਾਂ ਜਾਣਦੇ ਹੋਣੇ ਇਹਨਾਂ ਨੂੰ। ਜੋਗਿੰਦਰ ਸਿੰਘ ਮਾਨ ਜਿਹੜੇ ਆ ਇਸ ਏਰੀਏ ਦੇ ਵਿੱਚ ਕਾਫੀ ਮਸ਼ਹੂਰ ਰਹੇ ਆ। ਤਾਂ ਬਹਰਹਾਲ ਇਹਨਾਂ ਨੇ ਪਾਰਟੀ ਵੀ ਛੱਡ ਦਿੱਤੀ ਹੈ, ਕੈਬਨਿਟ ਰੈਂਕ ਵਾਲੀ ਜਿਹੜੀ ਚੇਅਰਮੈਨੀ ਸੀ ਉਹ ਵੀ ਛੱਡ ਦਿੱਤੀ ਆ। ਨਾਲ ਕਿਹਾ ਕਿ ਘੁਟਾਲੇ ਕਪਲੇ ਜਿਹੜੇ ਜਨਾਏ ਆ ਕਿ ਸਾਰੀ ਜੁੰਡਲੀ ਜਿਹੜੀ ਹੈ ਉਹ ਨਜ਼ਰ ਅੰਦਾਜ਼ ਕਰਕੇ ਬੈਠੀ ਰਹੀ ਹੈ ਤੇ ਮੇਰਾ ਹੁਣ ਇਹਨਾਂ ਚ ਦਮ ਘੁੱਟਦਾ ਹੈ। ਵੈਸੇ ਪਹਿਲਾਂ ਇਹਨਾਂ ਨੂੰ ਦਮ ਆਉਂਦਾ ਰਿਹਾ, ਘੁੱਟਤਾ ਹੈ ਦਮ ਦਮ ਘੁੱਟਤਾ ਹੈ ਦਮ, ਅਜੇ ਦੇਵਗਨ ਦੀ ਫਿਲਮ ਦਾ ਇੱਕ ਗਾਣਾ ਸੀ। ਸੋ ਹੁਣ ਕਹਿੰਦੇ ਘੁੱਟਤਾ ਹੈ ਦਮ ਦਮ ਘੁੱਟਤਾ ਹੈ ਦਮ। ਤੇ ਉਦੋਂ ਤੇ ਸਾਹ ਬੜੇ ਆਉਂਦੇ ਰਹੇ ਜਦੋਂ ਤੱਕ ਚੇਅਰਮੈਨੀਆਂ ਮਾਰਦੇ ਰਹੇ। ਪਰ ਮਾਮਲਾ ਕੀ ਆ ਕਿ ਸਭ ਨੂੰ ਪਤਾ ਹੀ ਹੋਏਗਾ ਕਿ ਦਰਅਸਲ ਇਸ ਵੇਲੇ ਟਿਕਟਾਂ ਜਾਂ ਸੀਟਾਂ ਦਾ ਹੀ ਰੌਲਾ ਹੈ। ਇਹ ਵੀ ਮਾਮਲਾ ਜੇ ਤੁਸੀਂ ਕੁਛ ਦੇਖੋਗੇ ਤਾਂ ਆਪਾਂ ਨੂੰ ਵੀ ਪਤਾ ਹੈ ਕਿ ਗੜਸ਼ੰਕਰ ਤੋਂ ਇਹਨਾਂ ਨੂੰ ਟਿਕਟ ਜਿਹੜੀ ਆ ਉਹ ਨਹੀਂ ਦਿੱਤੀ ਜਾ ਰਹੀ। ਤਕਰੀਬਨ ਕਹਿ ਲਓ ਕਿ ਇਹ ਟਿਕਟ ਜਿਹੜੀ ਆ ਇਹਨਾਂ ਨੂੰ ਨਹੀਂ ਸੀਗੀ ਮਿਲਦੀ। ਤਾਂ ਜਦੋਂ ਨਜ਼ਰ ਅੰਦਾਜ਼ੀ ਹੁੰਦੀ ਹੈ, ਮਤਲਬ ਕਿ ਜਦੋਂ ਨਜ਼ਰ ਅੰਦਾਜ਼ੀ ਜਿਹੜੀ ਹੈ ਉਹ ਕਿਸੇ ਵੀ ਲੀਡਰ ਦੀ ਹੁੰਦੀ ਹੈ, ਤਾਂ ਫਿਰ ਉਹਨੂੰ ਇਹ ਲੱਗਦਾ ਕਿ ਭਾਈ ਆਪਾਂ ਇੱਥੋਂ ਨਿਕਲੀਏ, ਸੋ ਕਿਸੇ ਪਾਸੇ ਹੋਰ ਤੁਰੀਏ। ਤਾਂ ਹੁਣ ਇਹਨਾਂ ਨੇ ਫਿਰ ਆਪਣਾ ਰਸਤਾ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਅਲੱਗ ਅਖਤਿਆਰ ਕਰ ਲਿਆ ਵਾ। ਤੇ ਖੈਰ ਹੁਣ ਦੇਖਦੇ ਆ ਅੱਗੇ ਕਿੱਧਰ ਨੂੰ ਜਾਂਦੇ, ਕਿੱਧਰ ਨੂੰ ਨਹੀਂ। ਪਰ ਇਹ ਕਹਿੰਦੇ ਸੰਭਾਵਨਾ ਹੈ ਕਿ ਦਰਅਸਲ ਇਹ ਜਾ ਸਕਦੇ ਨੇ ਆਮ ਆਦਮੀ ਪਾਰਟੀ ਦੇ ਵਿੱਚ। ਤਾਂ ਆਮ ਆਦਮੀ ਪਾਰਟੀ ਦੀ ਪੂਰੀ ਚੜਾਈ ਹੈ ਇਸ ਏਰੀਏ ਦੇ ਵਿੱਚ। ਕਹਿ ਲਓ ਕਿ ਉਹਨਾਂ ਨੂੰ ਵੀ ਲੀਡਰ ਚਾਹੀਦੇ ਆ। ਸੋ ਜੋਗਿੰਦਰ ਸਿੰਘ ਮਾਨ, ਮੈਨੂੰ ਪਤਾ ਨਹੀਂ ਹੁਣ ਕਿੱਥੋਂ ਟਿਕਟ ਭਾਲਦੇ ਸੀ ਪੱਕਾ, ਪਰ ਇੱਕ ਚਰਚਾ ਅੱਜ ਸੁਣੀ ਹੈ ਕਿ ਸ਼ਾਇਦ
ਇਸ ਏਰੀਏ ਦੇ ਵਿੱਚੋਂ ਕਿਤੇ ਨਾ ਕਿਤੇ ਦੁਆਬੇ ਦੇ ਵਿੱਚੋਂ ਵੀ ਉਹ ਲੜ ਸਕਦੇ ਆ ਜਾਂ ਮਾਲ ਵਿੱਚੋਂ ਲੜ ਸਕਦੇ ਆ ਆਮ ਆਦਮੀ ਪਾਰਟੀ ਬਣੀ, ਕਿਉਂਕਿ ਆਮ ਆਦਮੀ ਪਾਰਟੀ ਕੋਲ ਹੁਣ ਥੋੜੀਆਂ ਸੀਟਾਂ ਨੇ ਹੂੰ ਜਾਂ 109 ਤੇ ਡਿਕਲੇਅਰ ਕਰ ਚੁੱਕੇ ਆ, ਬਾਕੀ ਪਤਾ ਨਹੀਂ ਕਿੱਥੇ ਜਾਣਗੇ। ਪਰ 50 ਸਾਲ ਪੁਰਾਣਾ ਕਾਂਗਰਸੀ ਜਿਹੜਾ ਉਹ ਇਹਨਾਂ ਦੇ ਹੱਥੋਂ ਚਲੇਗਾ। ਮੈਂ ਜਿਵੇਂ ਤੁਹਾਨੂੰ ਦੱਸਿਆ, ਕੋਈ 102 ਸਾਲ ਪੁਰਾਣਾ ਪਰਿਵਾਰ ਜਾ ਰਿਹਾ, ਕੋਈ 50 ਸਾਲ ਪੁਰਾਣਾ ਜਾ ਰਿਹਾ, ਸੋ ਜਾਈ ਜਾ ਰਹੇ ਆ। ਪਰ ਆਮ ਆਦਮੀ ਪਾਰਟੀ ਦੇ ਵਿੱਚ ਕਹ ਲਓ ਕਿ ਕਾਫੀ ਮਜ਼ਮਾ ਵੱਡਾ ਲੱਗ ਰਿਹਾ। ਜੀ ਬੀਤੇ ਦਿਨਾਂ ਦੇ ਵਿੱਚ ਲਿਸਟਾਂ ਵੀ ਜਾਰੀ ਸੀਗੀਆਂ ਵੀ ਪੈਰਾਸ਼ੂਟ ਨਾਲ ਆਏ ਜਿਹੜੇ ਲੋਕਾਂ ਦੀਆਂ, ਦੇਖੋ ਕਿੱਦਾਂ ਟਿਕਟਾਂ ਜਿਹੜੀਆਂ ਉਹ ਮਿਲ ਰਹੀਆਂ ਆ। ਆਮ ਆਦਮੀ ਪਾਰਟੀ ਵੱਲੋਂ ਅਗਲੀ ਖਬਰ ਆ, ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ 4 ਆਗੂਆਂ ਨੂੰ ਕਰਤਾ ਜੀ ਬਰਖਾਸਤ। ਹਾਂਜੀ ਦੇਖੋ, ਇਹਨਾਂ ਨੇ ਅਸਲ ਮੈਂ ਗੜਸ਼ੰਕਰ ਦਾ ਕਹਿ ਰਿਹਾ ਸੀਗਾ, ਫਗਵਾੜਾ ਤੋਂ ਜੋਗਿੰਦਰ ਸਿੰਘ ਮਾਨ ਨੇੜੇ ਨੇ ਫਗਵਾੜਾ। ਮੈਂ ਥੋੜਾ ਭੁਲੇਖਾ ਖਾ ਗਿਆ ਕਿਉਂਕਿ ਮੇਰਾ ਏਰੀਆ ਨਹੀਂ ਹੈ, ਫਗਵਾੜੇ ਏਰੀਏ ਤੋਂ ਆ ਸ਼ਾਇਦ, ਗੜਸ਼ੰਕਰ ਮੈਂ ਕਹਿ ਗਿਆ ਭੁਲੇਖੇ ਦੇ। ਗੜਸ਼ੰਕਰ ਤੋਂ ਤੇ ਆਮ ਆਦਮੀ ਪਾਰਟੀ ਵਾਲੇ ਹੈਗੇ ਆ ਨਾ, ਸ਼ਾਇਦ ਰੋੜੀ ਸਾਹਿਬ, ਜੈ ਕਿਸ਼ਨ ਰੋੜੀ ਸਾਹਿਬ। ਸੋ ਇਹ ਕਰੈਕਸ਼ਨ ਜਿਹੜੀ ਹੈ ਉਹ ਮਨਜ਼ੂਰ ਕਰਿਓ। ਇਹ ਹੈਗੇ ਆ ਜੇ ਆਪਾਂ ਕਹੀਏ ਫਗਵਾੜੇ ਤੋਂ, ਤੇ ਫਗਵਾੜੇ ਤੋਂ ਤੁਹਾਨੂੰ ਯਾਦ ਹੋਣਾ, ਚਲੋ ਉਹਦੀ ਵੀ ਕਹਾਣੀ ਆਪਾਂ ਪੂਰੀ ਕਰ ਲਈਏ। ਅਧੂਰੀ ਮੁਹੱਬਤ ਕੀ ਕਹਾਣੀ ਜਿਹੜੀ ਹੈ ਕਿਉਂ ਛੱਡਣੀ ਹੈ। ਅਸਲ ਦੇ ਵਿੱਚ ਕੀ ਹੈ ਕਿ ਤੁਹਾਨੂੰ ਯਾਦ ਹੋਣਾ ਹੈ ਕਿ ਉੱਥੇ ਹੋਇਆ ਸੀ ਬਾਈ ਇਲੈਕਸ਼ਨ ਮੇਰੇ ਖਿਆਲ ਦੇ ਨਾਲ। ਸੋਮ ਪ੍ਰਕਾਸ਼ ਜੀ ਜਿਹੜੇ ਸੀਗੇ ਉਹ ਕੇਂਦਰ ਦੇ ਵਿੱਚ ਚਲੇ ਗਏ। ਇਹਨਾਂ ਨੇ ਟਿਕਟ ਦਿੱਤੀ ਸੀ ਬਲਵਿੰਦਰ ਸਿੰਘ ਧਾਲੀਵਾਲ ਨੂੰ। ਲੋ ਮੈਨੂੰ ਚੇਤਾ ਆ ਗਿਆ, ਗੱਲਾਂ ਚੋਂ ਗੱਲ ਨਿਕਲ ਆਉਂਦੀ ਹੈ ਜੀ। ਇਹਨਾਂ ਨੇ ਅਫਸਰ ਸ਼ਾਹੀ ਦਾ ਜਿਹੜਾ ਅਫਸਰ ਸੀਗਾ ਬਲਵਿੰਦਰ ਸਿੰਘ ਧਾਲੀਵਾਲ, ਉਹਨੂੰ ਟਿਕਟ ਦਿੱਤੀ ਤੇ ਐਤਕੀ ਵੀ ਟਿਕਟ ਉਹਦੀ ਪੱਕੀ ਸਮਝੀ ਜਾਂਦੀ ਹੈ। ਸੋ ਜੋਗਿੰਦਰ ਸਿੰਘ ਮਾਨ ਇਸ ਕਰਕੇ ਨਾਰਾਜ਼। ਗੱਲ ਅਸਲ 'ਚ ਇਹ ਆ ਕਿ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲਾ ਕਥਿਤ ਤੌਰ ਤੇ ਸਾਹਮਣੇ ਆਇਆ ਸੀਗਾ, ਅਸਲ ਦੇ ਵਿੱਚ ਸਾਧੂ ਸਿੰਘ ਧਰਮਸੋਤ ਤੋਂ ਇਲਾਵਾ ਕੁਝ ਅਫਸਰ ਜਿਹੜੇ ਸੀਗੇ ਉਹਨਾਂ ਤੇ ਵੀ ਕਿਤੇ ਨਾ ਕਿਤੇ ਦਾਗ ਲੱਗੇ ਸੀ, ਤੇ ਇਤਫਾਕਨ ਸਿਆਸਤ 'ਚ ਆਉਣ ਤੋਂ ਪਹਿਲਾਂ ਉਸ ਮਹਿਕਮੇ ਦੇ ਵਿੱਚ ਧਾਲੀਵਾਲ ਸਾਹਿਬ ਸਨ। ਸੋ ਹੈ ਕਹਾਣੀ। ਤਾਂ ਮੈਂ ਕਿਹਾ ਅਧੂਰੀ ਸਿਆਸਤ ਦੀ ਜਾਂ ਮੁਹੱਬਤ ਦੀ ਕਹਾਣੀ ਜਿਹੜੀ ਹੈ ਨਹੀਂ ਰਹਿਣੀ ਚਾਹੀਦੀ। ਸੋ ਅੱਗੇ ਹੁਣ ਤੁਸੀਂ ਹੁਕਮ ਕਰੋ, ਆਪਾਂ ਗੱਲ ਕਰ ਲੈਂਦੇ ਆ 4 ਆਗੂਆਂ ਨੂੰ ਜਿਹੜਾ ਬਰਖਾਸਤ ਕੀਤਾ ਉਹਦੇ ਵਿੱਚ ਕੀ ਆ ਕਿ ਦੇਖੋ ਗੱਲ ਇੱਥੋਂ ਤੱਕ ਗਈ ਹੈ ਤਾਂ ਇਸ ਕਰਕੇ ਗਈ ਹੈ ਕਿ ਆਮ ਆਦਮੀ ਪਾਰਟੀ ਨੇ, ਜਿਵੇਂ ਆਪਾਂ ਗੱਲ ਕਰਦੇ ਪਏ ਆ, ਕਿ ਬਹੁਤ ਸਾਰੇ ਲੋਕਾਂ ਨੂੰ ਯਕਦਮ ਪਾਰਟੀ 'ਚ ਸ਼ਾਮਲ ਕੀਤਾ, ਟਿਕਟਾਂ ਨਾਲ ਨਵਾਜ਼ ਦਿੱਤਾ। ਉਹ ਕੁਝ ਨਾਰਾਜ਼ ਮੁੰਡੇ ਸਨ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਉਹਦੇ 'ਚ ਮੇਰੇ ਖਿਆਲ ਦੇ ਨਾਲ ਗੁਰਤੇਜ ਸੀਗਾ ਪੰਨੂ, ਇੱਕ ਸ਼ੀਰਾ ਪਨਪੌਰਾ, ਮੌੜਾ ਸਿੰਘ ਅੰਜਾਨ ਤੇ ਡਾਕਟਰ ਸ਼ਿਵਦਿਆਲ ਮੱਲੀ। ਇਹ ਉਹ ਮੱਲੀ ਸਾਹਿਬ ਨੇ, ਤੁਹਾਨੂੰ ਯਾਦ ਹੋਣਾ ਰਾਘਵ ਚੱਡਾ ਜਿੱਦਣ ਉੱਥੋਂ ਨਿਕਲਿਆ ਜਲੰਧਰ ਦੇ ਵਿੱਚੋਂ ਪਿਛਲੇ ਗੇਟ ਥਾਣੀ, ਇਹ ਵਿਰੋਧ ਕਰ ਰਹੇ ਸਨ ਕਿਉਂਕਿ ਉੱਥੇ ਸੈਂਟਰਲ ਸੀਟ ਹੈ ਜਿਹੜੀ ਜਲੰਧਰ ਦੀ ਮੇਰੇ ਖਿਆਲ ਦੇ ਨਾਲ, ਜਾਂ ਵੈਸਟਰਨ ਸੀਟ, ਕੋਈ ਇਹ ਐਸਾ ਰੌਲਾ ਸੀਗਾ ਕਿ ਇਹਨਾਂ ਨੇ ਉੱਥੇ ਦਲ ਦੇ ਵਿੱਚ ਸ਼ਮੂਲੀਅਤ ਕਰਵਾਈ। ਤੇ ਉਹ ਕਹਿੰਦੇ ਕਿ ਅਸੀਂ ਤੇ ਭਾਈ ਇੰਨੇ ਸਾਲਾਂ ਤੋਂ ਤੁਹਾਨੂੰ ਕਾਮਯਾਬ ਕਰ ਰਹੇ ਹਾਂ, ਤਿਆਰੀ ਕੀਤੀ ਸੀ ਕਿ ਤੁਸੀਂ ਬੇੜਾ ਗਰਕ ਕਰ ਦਿੱਤਾ। ਤੋ ਇਹ ਸਾਰਾ ਕੁਝ ਚੱਲਿਆ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ ਹੈ। ਤਾਂ ਹੁਣ ਇਹਨਾਂ ਨੇ ਬਰਖਾਸਤ ਕਰ ਦਿੱਤਾ ਇਹਨਾਂ ਚੌਹਾਂ ਨੂੰ, ਪਾਰਟੀ ਚੋਂ ਬਰਖਾਸਤ ਕਰ ਦਿੱਤਾ। ਗੱਲ ਇਹ ਆ ਕਿ ਮੈਂ ਸਮਝਦਾ ਕਿ ਠੀਕ ਹੈ, ਹਰੇਕ ਨੂੰ ਟਿਕਟ ਨਹੀਂ ਦਿੱਤੀ ਜਾ ਸਕਦੀ, ਇਹ ਸੱਚ ਹੈ ਰਾਜਕਰਨਵੀਰ ਸਿੰਘ ਜੀ, ਔਰ ਹਰੇਕ ਦੇ ਵਿੱਚ ਜਿੱਤਣ ਦੀ ਸਮਰੱਥਾ ਨਹੀਂ ਹੁੰਦੀ, ਇਹ ਦੂਸਰਾ ਸੱਚ ਹੈ। ਪਰ ਗੱਲ ਇਹ ਕਿ ਮੌੜਾ ਸਿੰਘ ਅੰਜਾਨ ਇੱਕ ਲੱਤ ਤੁਆਰੀ ਨੌਜਵਾਨ ਹੈ, ਚੰਡੀਗੜ੍ਹ ਤੱਕ ਪੈਦਲ ਯਾਤਰਾ ਕਰਦਾ ਰਿਹਾ ਡਰੱਗ ਦੇ ਖਿਲਾਫ, ਸੱਟਾਂ ਖਾਧੀਆਂ, ਆਪਣਾ ਘਰ ਬਰਬਾਦ ਕੀਤਾ, ਆਪਣੀ ਜਵਾਨੀ ਦਾ ਕੀਮਤੀ ਸਮਾਂ ਇੱਧਰ ਲਾ ਦਿੱਤਾ। ਹੁਣ ਇੱਕੋ ਗੱਲ ਕਹਿੰਦਾ ਹੈ ਕਿ ਮੇਰੇ ਕੋਲ ਪੈਸੇ ਨਹੀਂ ਸਨ ਜਿਸ ਕਰਕੇ ਟਿਕਟ ਹਾਸਲ ਨਹੀਂ ਹੋਈ। ਤਾਂ ਉਲਟਾ ਇਹਨਾਂ ਨੂੰ ਨੋਟਸ ਘੱਲੇ ਜਾ ਰਹੇ ਆ, ਇਹਨਾਂ ਨੂੰ ਨੋਟਸ ਭੇਜੇ ਜਾ ਰਹੇ ਨੌਜਵਾਨਾਂ ਨੂੰ, ਮਾਣਹਾਨੀ ਦੇ 100 ਕਰੋੜ ਦਾ ਪਾ ਦਿਆਂਗੇ, 50 ਕਰੋੜ ਦਾ ਪਾ ਦਿਆਂਗੇ, ਦਬਕੇ ਮਾਰੇ ਜਾ ਰਹੇ ਆ। ਕਿ ਇੱਥੇ ਤਾਂ ਰਾਜੇਵਾਲ ਹੋਰਾਂ ਨੂੰ ਵੀ ਦਬਕਾ ਮਾਰਿਆ ਕੱਲ ਚੱਡੇ ਨੇ, ਮਾਫ ਕਰਨਾ, ਕੱਲ ਦਬਕਾ ਮਾਰਿਆ ਕਿ ਸਾਡੀ ਸਰਕਾਰ ਆਉਣ ਤੇ ਐਂ ਕਰ ਦਿਆਂਗੇ। ਅਰੇ ਯਾਰ, 2 ਸਰਕਾਰ ਆਏਗੀ, ਦੇਖੀ ਜਾਏਗੀ, ਇੰਨਾ ਤੱਤਾ ਨਾ ਹੋ, ਇੰਨਾ ਤੱਤਾ ਨਾ ਹੋਗਾ। ਤਾਂ ਖੈਰ ਗੱਲ ਇਹ ਹੈ ਕਿ ਮੈਂ ਜਿਹੜੀ ਗੱਲ ਕਹਿ ਰਿਹਾ ਸੀਗਾ ਕਿ ਠੀਕ ਹੈ, ਹਰੇਕ ਨੂੰ ਟਿਕਟ ਨਹੀਂ ਦਿੱਤੀ ਜਾ ਸਕਦੀ, ਉੱਥੇ ਸਬਰ ਕਰਨਾ ਵੀ ਜ਼ਰੂਰੀ ਆ। ਹਰੇਕ 'ਚ ਜਿੱਤਣ ਦੀ ਸੰਭਾਵਨਾ ਨਹੀਂ ਹੁੰਦੀ, ਇਸ ਸੱਚ ਨੂੰ ਵੀ ਪਛਾਣਨ ਦੀ ਜ਼ਰੂਰਤ ਹੈ। ਪਰ ਤੁਸੀਂ ਜਵਾਨੀ ਨੂੰ ਯੂਜ਼ ਕਰਕੇ ਅੱਜ ਉਹਨਾਂ ਨੂੰ ਜ਼ਲੀਲ ਕਿਉਂ ਕਰ ਰਹੇ ਹੋ? ਉਹਨਾਂ ਨੂੰ ਮਨਾਓ ਪਿਆਰ ਦੇ ਨਾਲ, ਉਹਨਾਂ ਨੂੰ ਹੌਸਲਾ ਦਿਓ
ਪ੍ਰੇਰਨਾ ਦਿਓ ਜਾਂ ਉਹਨਾਂ ਦੇ ਨਾਲ ਕੋਈ ਐਸਾ ਰਸਤਾ ਕੱਢੋ ਕਿ ਸਰਕਾਰ ਆਉਣ ਤੇ ਤੁਸੀਂ ਅਹੁਦਿਆਂ ਤੇ ਜਾਓਗੇ, ਤੁਸੀਂ ਕੰਮ ਕਰੋਗੇ। ਤੁਸੀਂ ਇੱਕ ਚੀਜ਼ ਨੋਟ ਕਰੋਗੇ, ਸੁਖਬੀਰ ਸਿੰਘ ਬਾਦਲ ਨੂੰ ਆਪਾਂ ਗਿਣਦੇ ਆ ਕਿ ਉਹ ਫਲॉप ਨੇਤਾ ਹੈ, ਫਲॉप ਨੇਤਾ ਹੈ। ਪਰ ਤੁਸੀਂ ਮੈਨੂੰ ਦੱਸੋ ਕਿ ਉਹਨਾਂ ਨੇ ਤਕਰੀਬਨ ਮੇਰੇ ਖਿਆਲ ਦੇ ਨਾਲ 93 ਜਾਂ 92 ਸੀਟਾਂ ਤੇ ਟਿਕਟਾਂ ਅਨਾਉਂਸ ਕੀਤੀਆਂ ਨੇ। ਆ ਸਾਡੀ ਇੱਕ ਲੰਬੀ ਛੱਡ ਦਿਓ ਜਾਂ 2-4 ਹੋਰ ਛੱਡ ਦਿਓ, ਬਾਕੀ ਸਾਰਿਆਂ ਤੇ ਉਹਨਾਂ ਨੇ ਕੈਂਡੀਡੇਟ ਡਿਕਲੇਅਰ ਕੀਤੇ ਆ। ਦੱਸੋ ਕਿੰਨਾ ਕੁ ਰੌਲਾ ਪਿਆ। ਹਾਂ, 1-2-4 ਥਾਵਾਂ ਤੇ ਪੈਂਦਾ, ਕੀ ਉੱਥੇ ਕੋਈ ਦਾਅਵੇਦਾਰੀ ਦੂਜੇ ਦੀ ਨਹੀਂ ਹੋਏਗੀ? ਹੋਏਗੀ, ਤਾਂ ਕੋਈ ਸੈਟਲਮੈਂਟ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ ਨਾ ਕਿ ਉਹ ਭਾਫ ਬਾਹਰ ਨਿਕਲਦੀ। ਆ ਕੋਹਲੀ ਫੈਮਿਲੀ ਜ਼ਰੂਰ ਗਈ ਹੈ, ਜਿੱਦਾਂ ਆਪਾਂ ਜ਼ਿਕਰ ਕਰ ਰਹੇ ਹਾਂ, ਤੇ ਇੱਥੇ ਜ਼ਰੂਰ ਫੇਲੀਅਰ ਆਪਾਂ ਮੰਨਾਂਗੇ ਕਿ ਲੀਡਰਸ਼ਿਪ ਦੀ ਰਹੀ ਹੈ, ਕਿ ਨਹੀਂ ਤਾਂ ਤੁਸੀਂ ਏਡੀ ਪੁਰਾਣੀ ਫੈਮਿਲੀ ਨੂੰ ਨਾ ਜਾਣਦੇ। ਔਰ ਉਹਦਾ ਵੀ ਇੱਕ ਕਾਰਨ ਆ, ਕਿਉਂਕਿ ਜਿਹਨੂੰ ਇਹਨਾਂ ਨੇ ਟਿਕਟ ਦਿੱਤੀ ਆ ਪਟਿਆਲੇ ਸ਼ਹਿਰੀ ਤੋਂ, ਅਸਲ ਦੇ ਵਿੱਚ ਉਹ ਮਜੀਠੀਏ ਦਾ ਬਹੁਤ ਜ਼ਿਆਦਾ ਗੂੜਾ ਮਿੱਤਰ ਹੈ, ਤੇ ਕਿਸੇ ਸਮੇਂ ਮਜੀਠੀਆ ਪਟਿਆਲੇ 'ਚ ਰਹਿੰਦਾ ਰਿਹਾ, ਇਹ ਪੜ੍ਹਦਾ ਹੁੰਦਾ ਸੀ। ਇਹ ਹੁਣ ਸਾਨੂੰ ਪਤਾ, ਮੇਰਾ ਨਾਨਕਾ ਸ਼ਹਿਰ ਹੈ ਨਾ, ਮੈਨੂੰ ਤਾਂ ਥੋੜੀਆਂ ਚੀਜ਼ਾਂ ਦਾ ਪਤਾ। ਸੋ ਕਹਿਣ ਦਾ ਮਤਲਬ ਕਿ ਉੱਥੇ ਕਿਤੇ ਨਾ ਕਿਤੇ ਪੱਖਪਾਤ ਹੁੰਦਾ ਜਾਂ ਇੱਕ ਦੂਜੇ ਦਾ ਹੱਕ ਮਾਰਿਆ ਜਾਂਦਾ। ਤਾਂ ਗੱਲ ਇਹ ਆ ਕਿ ਆਮ ਆਦਮੀ ਪਾਰਟੀ ਦਾ ਹਾਲ ਇਹ ਤੋਂ ਜੁਦਾ ਹੈ ਕਿ ਹਰੇਕ ਸੀਟ, ਥੋੜੀਆਂ ਛੱਡ ਕੇ ਹਰੇਕ ਸੀਟ ਤੇ ਹੀ ਰੌਲਾ ਪੈ ਰਿਹਾ, ਹਰੇਕ ਸੀਟ ਤੇ ਹੀ ਰੌਲਾ ਪੈ ਰਿਹਾ। ਪਟਿਆਲੇ ਦਿਹਾਤੀ ਤੇ ਰੌਲਾ ਪੈ ਗਿਆ, ਡਾਕਟਰ ਬਲਵੀਰ ਸਿੰਘ ਜਿਹੜਾ 2-3 ਸਾਲ ਕੁਸਕਿਆ ਹੀ ਨਹੀਂ, ਉਹਨੂੰ ਟਿਕਟ ਦੇ ਦਿੱਤੀ। ਸੌਰਵ ਜੈਨ ਜਿਹੜਾ ਕੰਮ ਕਰਦਾ ਸੀਗਾ, ਉਹਨੇ ਦੋਸ਼ ਲਾਏ ਕਿ ਮਾਮਲਾ ਪੈਸੇ ਨਾਲ ਸੈਟਲਮੈਂਟ ਹੁੰਦਾ ਪਿਆ, ਉਹਨੂੰ ਵੀ ਇਹਨਾਂ ਨੇ ਕਿਹਾ ਕਿ ਨੋਟਿਸ ਭੇਜਾਂਗੇ ਤੈਨੂੰ। ਸੋ ਗੱਲ ਇਹ ਹੈ ਕਿ ਜਿਨ੍ਹਾਂ ਨੇ ਤੁਹਾਡੇ ਲਈ ਕੰਮ ਕੀਤਾ, ਜੇ ਗੁੱਸੇ 'ਚ ਕੋਈ ਬੋਲ ਵੀ ਰਿਹਾ, ਉਹ ਤੁਹਾਡੇ ਤੇ ਪਿਛਲੀ ਵਾਰੀ ਵੀ ਦੋਸ਼ ਲੱਗੇ ਸੀਗੇ, ਬਹੁਤ ਵੱਡੇ ਲੀਡਰਾਂ ਨੇ ਦੋਸ਼ ਲਾਏ ਸੀਗੇ, ਤੁਹਾਡੇ ਆਪਣਿਆਂ ਨੇ ਦੋਸ਼ ਲਾਏ। ਪਰੰਤੂ ਗੱਲ ਇਹ ਹੈ ਕਿ ਹੁਣ ਤੁਸੀਂ ਆਹ ਜਿਹੜਾ ਕੰਮ ਕਰਦੇ ਹੋ, ਕਿਸੇ ਨੂੰ ਦਬਕਾ ਮਾਰਤਾ, ਕਿਸੇ ਨੂੰ ਨੋਟਿਸ ਕਰ ਦਿੱਤਾ, ਮੇਰੇ ਖਿਆਲ ਦੇ ਨਾਲ ਇਹ ਚੀਜ਼ ਠੀਕ ਨਹੀਂ ਹੈ। ਕਿਉਂਕਿ ਇਸ ਜਵਾਨੀ ਨੇ ਦੁਸ਼ਮਣੀਆਂ ਪਾਈਆਂ ਤੁਹਾਡੇ ਲਈ, ਇਸ ਜਵਾਨੀ ਨੇ ਤੁਹਾਡੇ ਲਈ ਹਵਾਲਾਤਾਂ 'ਚ ਰਾਤਾਂ ਕੱਟੀਆਂ ਨੇ, ਜੇਲਾਂ ਕੱਟੀਆਂ ਨੇ, ਜ਼ਮਾਨਤਾਂ ਕਰਵਾਈਆਂ ਨੇ, ਜ਼ਿੰਦਗੀਆਂ ਦਾਅ ਤੇ ਲਾਈਆਂ। ਸੋ ਆਹ ਜ਼ਲਾਲਤ ਜੀ ਜਿਹੜੀ ਦੇ ਰਹੇ ਆ ਨਾ, ਇਹ ਠੀਕ ਨਹੀਂ ਹੈ। ਚਲੋ ਅਨੁਸ਼ਾਸਨਾਤਮਕ ਕਾਰਵਾਈ ਕਰਨੀ ਹੈ, ਤੁਹਾਡਾ ਸੰਗਠਨ ਆ, ਪਰ ਆ ਨੋਟਿਸ ਘੱਲ ਦਿਆਂਗੇ, ਇਹ ਕਰ ਦਿਆਂਗੇ, ਵਰਕ ਕਰ ਦਿਆਂਗੇ, ਠੀਕ ਨਹੀਂ ਹੈ ਕੰਮ। ਜੀ ਜੀ। ਅਗਲੀ ਗੱਲ ਕਰੀਏ, ਲੁਧਿਆਣੇ ਦੇ ਗਿੱਲ ਹਲਕੇ ਤੋਂ ਉਮੀਦਵਾਰ ਸਨੀ ਕੈਂਥ ਦਾ ਇੱਕ ਬਿਆਨ ਸਾਹਮਣੇ ਆਇਆ ਆ। ਲੁਧਿਆਣੇ ਤੋਂ ਹੀ ਯਾਦ ਆਇਆ, ਲਿਪ ਵਾਲਿਆਂ ਦਾ ਕਿਤੇ ਜੁੜਿਆ ਲਿਪ ਕਿ ਨਹੀਂ? ਹਾਂਜੀ, ਇਹ ਬਸ ਇਹਨਾਂ ਦਾ, ਹਾਂ, ਇਹਨਾਂ ਦੀ ਲਿਪ ਕੇਸੀ ਹੋ ਜਾਣੀ ਮੇਰੇ ਖਿਆਲ ਦੇ ਨਾਲ ਭਾਜਪਾ ਦੇ ਨਾਲ। ਇਹ ਬਿਆਨ ਜਿਹੜਾ ਇਸੇ ਪਾਸੇ ਹੀ ਇਸ਼ਾਰਾ ਕਰਦਾ ਹੈ। ਇਹਨਾਂ ਦਾ ਕਹਿਣਾ, ਸਨੀ ਕੈਂਥ, ਕਿਉਂਕਿ ਇਹਨਾਂ ਦਾ ਬਹੁਤ ਖਾਸਮ ਖਾਸ ਹੈ ਬੈਂਸ ਬ੍ਰਦਰਸ ਦਾ, ਤੇ ਉਹ ਕਹਿੰਦੇ ਆ ਕਿ ਬਈ ਗੱਲ ਇਹ ਆ ਕਿ ਅਮਰਿੰਦਰ ਸਿੰਘ ਅੱਛਾ ਖਾਸਾ ਨੇਤਾ, ਉਹ ਤਾਰੀਫ ਕਰਦੇ ਆ, ਪੇਸ਼ ਕਰਦੇ ਆ ਇਹਨਾਂ ਦੀ, ਔਰ ਨਾਲ ਕਹਿੰਦੇ ਆ ਕਿ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਨਾਲ ਪ੍ਰਧਾਨ ਦੀ ਗੱਠਜੋੜ ਦੀ ਗੱਲਬਾਤ ਚੱਲ ਰਹੀ ਆ। ਸੋ ਇਹਦਾ ਮਤਲਬ ਹੈ ਕਿ ਦੇਖੋ, ਖਬਰਾਂ ਚੱਲੀਆਂ ਪਿਛਲੇ 3 ਦਿਨ ਤੋਂ ਧੜਾਧੜ, ਕੋਈ ਖੰਡਨ ਨਹੀਂ ਆਇਆ, ਕੋਈ ਖੰਡਨ ਮੰਡਨ ਨਹੀਂ ਹੋਇਆ। ਹੁਣ ਉਹਨਾਂ ਦਾ ਰਾਈਟ ਹੈਂਡ ਔਰ ਗਿੱਲ ਤੋਂ ਜਿਹੜਾ ਉਮੀਦਵਾਰ ਹੈ, ਉਹ ਇਹ ਗੱਲ ਕਹਿੰਦਾ ਕਿ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਕਿਹੜੀ ਹੈ, ਆਪਾਂ ਨੂੰ ਪਤਾ ਹੀ ਹੈ, ਪੁਰਾਣੀ ਪਾਰਟੀ ਕਿਹੜੀ ਹੈ, ਸਭ ਨੂੰ ਪਤਾ ਹੈ। ਦੇਸ਼ ਦੀ ਸਗੋਂ ਇਹ ਤਾਂ ਕੈਂਥ ਸਾਹਿਬ ਨੂੰ ਨਾ ਸਮਝ ਲੈਣਾ ਚਾਹੀਦਾ। ਕਿਉਂ? ਕਿਉਂਕਿ ਹੁਣ ਉਹਨਾਂ ਨੇ ਸ਼ਾਖਾਵਾਂ ਸ਼ੁਖੂਆਂ ਦਾ ਸਾਰਾ ਕੁਝ ਸਿੱਖਣਾ ਹੈ, ਅੱਗਾ ਜਾ ਕੇ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇਹ ਤੇ ਦੁਨੀਆ ਦਾ ਸਭ ਤੋਂ ਵੱਡਾ ਸੰਗਠਨ ਕਹਿੰਦੇ ਨੇ, ਜਿਨ੍ਹਾਂ 'ਚ ਤੁਸੀਂ ਜਾਣ ਦੀ ਤਿਆਰੀ ਕਰ ਰਹੇ ਹੋ। ਮਹਾਰਾਜ, ਇਹ ਦੇਸ਼ ਦੀ ਵੱਡੀ ਪਾਰਟੀ ਨਹੀਂ, ਇਹ ਤੇ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਹੈ। ਸੋ ਇਸ ਕਰਕੇ ਸ਼ਾਖਾਵਾਂ ਸ਼ੁਖੂਆਂ 'ਚ ਜਾਓ, ਰਾਸ਼ਟਰ ਭਗਤੀ ਸਿੱਖੋ, ਫਿਰ ਤੁਹਾਨੂੰ ਪਤਾ ਲੱਗੇਗਾ ਇਸ ਸੰਗਠਨ ਦੀ ਤਾਕਤ ਕੀ ਹੈ, ਦੇਸ਼ ਪ੍ਰੇਮ ਜਾਗੇਗਾ ਤੁਹਾਡੇ। ਜੀ ਜੀ। ਤੇ ਮਿੰਟੂ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੇ ਸਰੋਤਿਓ, ਜੇਕਰ ਤੁਸੀਂ ਵੀ ਹੁਣ ਕਾਲ ਕਰਕੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ, ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਤੇ ਮਿਲਦੇ ਹਾਂ ਆਪਣੇ ਸਾਰੇ ਸਰੋਤਿਆਂ ਨੂੰ ਇੱਕ ਬ੍ਰੇਕ ਤੋਂ ਬਾਅਦ 'ਚ। ਅਸੀਂ ਇੱਕ ਦੂਜੇ ਦੀ ਰੱਖਿਆ ਲਈ ਆਪਣਾ ਹਿੱਸਾ ਪਾ ਕੇ ਇਸ ਮਹਾਮਾਰੀ ਵਿੱਚੋਂ ਲੰਘੇ ਹਾਂ। ਆਓ ਇਸ ਗੱਲ ਤੇ ਬਣੇ ਰਹੀਏ ਕਿ ਸਾਨੂੰ ਕੋਵਿਡ-19 ਅਤੇ ਇਸ ਦੇ ਰੂਪਾਂ ਤੋਂ ਸੁਰੱਖਿਅਤ ਰੱਖਣ ਲਈ ਕੀ ਸਾਬਤ ਹੋਇਆ ਹੈ, ਜਿਵੇਂ ਕਿ ਜਨਤਕ ਇੰਡੋਰ ਸੈਟਿੰਗਾਂ ਵਿੱਚ ਮਾਸਕ ਅਪ ਕਰਨਾ, ਯਾਤਰਾ ਕਰਨ ਅਤੇ ਇਕੱਠੇ ਹੋਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਟੈਸਟ ਕਰਵਾਉਣਾ, ਅਤੇ ਜੇਕਰ ਤੁਸੀਂ ਬਿਮਾਰ ਮਹਿਸੂਸ ਕਰਦੇ ਹੋ ਤਾਂ ਘਰ ਰਹਿਣਾ।
mychurn.ca.gov ਤੇ ਆਪਣੇ ਨੇੜੇ ਕੋਈ ਵੈਕਸੀਨ ਜਾਂ ਬੂਸਟਰ ਲੱਭੋ। ਕੈਲੀਫੋਰਨੀਆ ਦੀ ਪਬਲਿਕ ਹੈਲਥ ਵਿਭਾਗ ਦੁਆਰਾ ਤੁਹਾਡੇ ਲਈ ਲਿਆ ਗਿਆ ਹੈ। ਟੈਕਸ ਬਚਾਉਣ ਲਈ ਜਾਂ ਬਣਦਾ ਪੂਰਾ ਰਿਫੰਡ ਸਿੱਧਾ ਬੈਂਕ ਵਿੱਚ ਛੇਤੀ ਜਮ੍ਹਾਂ ਕਰਾਉਣ ਦੇ ਲਈ ਕਾਲ ਕਰੋ ਪੁਸ਼ਪਿੰਦਰ ਪਾਤੜਾ ਹੋਰਾਂ ਨੂੰ। ਪੁਸ਼ਪਿੰਦਰ ਪਾਤੜਾ ਪਿਛਲੇ 15 ਸਾਲ ਤੋਂ ਕੈਲੀਫੋਰਨੀਆ 'ਚ ਪਰਸਨਲ, LLC ਜਾਂ ਕਾਰਪੋਰੇਸ਼ਨ ਦੇ ਇਨਕਮ ਟੈਕਸ, ਪੇਰੋਲ ਤੇ ਬੁੱਕ ਕੀਪਿੰਗ ਦੀਆਂ ਸੇਵਾਵਾਂ ਦੇ ਰਹੇ ਨੇ। ਕਰੋਨਾ ਕਰਕੇ ਟੈਕਸ 'ਚ ਫਾਇਦਾ ਦਿਵਾਉਣ ਦੇ ਲਈ ਤੁਹਾਡੀ ਪੂਰੀ ਮਦਦ ਕਰਨਗੇ। ਕਰੋਨਾ ਤੋਂ ਬਚਣ ਲਈ ਤੁਸੀਂ ਘਰ ਬੈਠੇ ਵੀ ਟੈਕਸ ਭਰਵਾ ਸਕਦੇ ਹੋ। ਸਮਾਂ ਬਚਾਉਣ ਦੇ ਲਈ ਅਪਾਇੰਟਮੈਂਟ ਬਣਾਉਣ ਤੋਂ ਪਹਿਲਾਂ ਹੀ ਆਪਣੇ ਪੇਪਰ 10 ਤੋਂ 5 ਵਜੇ 7 ਦਿਨ ਦਫ਼ਤਰ 'ਚ ਫੜਾ ਸਕਦੇ ਹੋ। ਜੇ ਚਾਹੋ ਤਾਂ ਫੋਟੋ ਖਿੱਚ ਕੇ ਸਿਕਿਉਰ ਲਿੰਕ ਜਾਂ ਫੈਕਸ ਰਾਹੀਂ ਵੀ ਭੇਜ ਸਕਦੇ ਹੋ। ਯਾਦ ਰਹੇ, ਅਮਰੀਕਾ 'ਚ ਘਰ, ਕਾਰ ਜਾਂ ਬਿਜ਼ਨਸ ਲੈਣ ਸਮੇਂ ਸਭ ਤੋਂ ਅਹਿਮ ਤੁਹਾਡੇ ਟੈਕਸ ਦੇ ਪੇਪਰ ਨੇ। ਐਕਸਪਰਟ ਐਡਵਾਈਸ ਤੇ 5 ਸਟਾਰ ਕਸਟਮਰ ਸਰਵਿਸ ਦੇ ਲਈ ਟੈਕਸ ਐਕਸਪਰਟ ਪੁਸ਼ਪਿੰਦਰ ਪਾਜੀ ਦੇ ਨਾਲ ਅਪਾਇੰਟਮੈਂਟ ਬਣਾਉਣ ਲਈ ਕਾਲ ਕਰੋ 559 525 2500 559 525 2500 ਜਾਂ ਡਾਊਨਲੋਡ ਕਰੋ ਐਪ ਟੈਕਸ 559। हैरी अपनी वेडिंग वीडियो ते एल्बम टॉप दी होनी चाहिए। ले फिर कर देने बुक रेड कैमरे वाले केबी बराड़ नू जेडे जिप क्रेन्स, ड्रोन, 4K अल्ट्रा हाई डेफिनेशन कैमरास वरतदे ने। हाँ जी, बड़े जायज रेट ते वेडिंग लई बड़े अफोर्डेबल पैकेजेस ने उन्हां दे। 6 हफ्ते च वीडियो डिलीवर करदे ने ते ऑनलाइन फोटोज 1 वीक च सेम डे एडिट जो माहिर ने म्यूजिक वीडियो वर्गियां प्री वेडिंग्स ते वेडिंग वीडियोस बनाउण विच। ब्यूटीफुल एल्बम्स, फोटोग्राफी, बर्थडे पार्टी, एनिवर्सरी पार्टी बुक करन लई कॉल केबी बराड़ 5596812828। बहुत ही ज्यादा फायदे वाला फ्यूल कार्ड जिसकी कोई भी वीकली, मंथली या ईयरली फीस नहीं, कोई क्वांटिटी दी रिक्वायरमेंट नहीं, जद मर्जी कैंसिल करवा सकते हो। टीए, पेट्रो, सैब्रोज, रोड रेंजर्स, एम बेस्ट ते होर बहुत सारे फ्यूल स्टेशंस तो वधिया डिस्काउंट मिलेगा। कैरियर नु पूरा डिस्काउंट दिसेगा। इस फ्यूल कार्ड दे लई अज ही कॉल करो ट्रकिंग मल्टी सर्विसेज 4082722600 408 272 2600। पंजाबी विच सारी गल समझाउणगे। ਜੇਕਰ ਤੁਹਾਡੀ 30 ਸਾਲ ਦੀ ਮਾਰਗੇਜ ਦਾ ਇੰਟਰਸਟ ਰੇਟ 3% ਤੋਂ ਵੱਧ ਹੈ ਜਾਂ ਤੁਸੀਂ ਪ੍ਰਾਈਵੇਟ ਮਾਰਗੇਜ ਇੰਸ਼ੋਰੈਂਸ ਪੇ ਕਰ ਰਹੇ ਹੋ ਜਾਂ ਫਿਰ ਡੈਬਿਟ ਕੰਸੋਲੀਡੇਟ ਕਰਕੇ ਕਿਸ਼ਤ ਛੋਟੀ ਕਰਨੀ ਹੈ ਜਾਂ ਕੈਸ਼ ਆਊਟ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਆਲ ਟਾਈਮ ਰੀਅਲਟੀ ਐਂਡ ਮਾਰਗੇਜ ਦੇ ਓਨਰ ਅਤੇ ਬ੍ਰੋਕਰ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਕਾਲ ਕਰੋ ਅਤੇ ਆਪਣਾ ਲੋਨ ਰੀਫਾਈਨਾਂਸ ਕਰਾ ਲਵੋ। ਇੰਟਰਸਟ ਰੇਟ ਹੁਣ ਬਹੁਤ ਹੀ ਘੱਟ ਹੋਏ ਹਨ, ਇਸ ਦਾ ਫਾਇਦਾ ਲਵੋ। ਵੇਖਿਓ ਕਿਤੇ ਮੌਕਾ ਖੁੰਝ ਨਾ ਜਾਵੇ। ਜੇਕਰ ਤੁਸੀਂ ਬਿਲਡਰ ਕੋਲੋਂ ਨਵਾਂ ਘਰ ਖਰੀਦਣਾ ਹੈ ਅਤੇ 50% ਬ੍ਰੋਕਰ ਕਮਿਸ਼ਨ ਵਾਪਸ ਲੈਣਾ ਚਾਹੁੰਦੇ ਹੋ ਤਾਂ ਪਹਿਲੀ ਵਾਰ ਘਰ ਵੇਖਣ ਜਾਣ ਸਮੇਂ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਆਪਣੇ ਨਾਲ ਲੈ ਕੇ ਜਾਵੋ। ਬਿਲਡਰ ਰਜਿਸਟ੍ਰੇਸ਼ਨ ਫਾਰਮ ਵਿੱਚ ਉਹਨਾਂ ਦਾ ਨਾਮ ਆਪਣੇ ਏਜੰਟ ਦੇ ਤੌਰ ਤੇ ਭਰਨਾ ਨਾ ਭੁੱਲਣਾ। ਸਰਦਾਰ ਹੁੰਦਲ ਬਿਲਡਰ ਵੱਲੋਂ ਉਹਨਾਂ ਨੂੰ ਮਿਲੇ ਕਮਿਸ਼ਨ ਵਿੱਚੋਂ 50% ਤੁਹਾਨੂੰ ਦੇ ਦੇਣਗੇ। ਨਵਾਂ ਘਰ ਬੁੱਕ ਕਰਨ, ਹੋਮ ਲੋਨ ਜਾਂ ਫਿਰ ਰੀਫਾਈਨਾਂਸ ਕਰਵਾਉਣ ਲਈ ਕਾਲ ਕਰ ਸਕਦੇ ਹੋ 5593559464 ਜਾਂ ਫਿਰ 2099186464 DRE number 01839828 NMLS ID 162808। All loans approval are subject to lender underwriting। बॉम्बे इंडियन कुजीन फ्रेज़नो जिथों खा सकते हो हर तरह दा वेज, नॉन वेज, इंडियन, अमेरिकन ਅਤੇ ਮੈਕਸੀਕਨ ਫੂਡ। ਟਰੱਕਰਸ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ। ਰੋਟੀ ਫੋਨ ਤੇ ਆਰਡਰ ਕਰਕੇ ਟੂ ਗੋ ਵੀ ਕਰਵਾ ਸਕਦੇ ਹੋ। ਬॉम्बे ਇੰਡੀਅਨ ਕੁਜ਼ੀਨ ਫ੍ਰੈਜ਼ਨੋ ਵਾਲੇ ਇਸ ਮੌਕੇ ਤੰਦੂਰੀਆ, ਹੈਲਪਰ ਅਤੇ ਕਿਚਨ ਵਿੱਚ ਕੰਮ ਕਰਨ ਦੇ ਲਈ ਲੇਡੀ ਨੂੰ ਹਾਇਰ ਕਰ ਰਹੇ ਹਨ। ਕਾਲ ਕਰੋ ਅੰਗਰੇਜ਼ ਸਿੰਘ, ਰਿੱਕੀ ਸਿੰਘ ਜਾਂ ਜੇਡੀ ਸਿੰਘ ਦੇ ਨਾਲ 5592581600 559 258 1600। ਬॉम्बे ਇੰਡੀਅਨ ਕੁਜ਼ੀਨ 2885 ईस्ट जेनसन एवेन्यू फ्रेज़नो। ਹੋਮਿਓਪੈਥੀ ਦੇ ਮਾਹਿਰ ਪ੍ਰੈਕਟੀਸ਼ਨਰ ਡਾਕਟਰ ਭੁਪਿੰਦਰ ਸਿੰਘ ਸੰਧੂ DMS MD ਆਲਟਰਨੇਟ ਮੈਡੀਸਿਨ, ਜਿਨ੍ਹਾਂ ਤੋਂ ਤੁਸੀਂ ਹਰ ਪ੍ਰਕਾਰ ਦੀ ਹੋਮਿਓਪੈਥਿਕ ਮੈਡੀਸਿਨ ਲੈ ਸਕਦੇ ਹੋ। ਇਹਨਾਂ ਨੇ ਆਪਣੀ ਹੋਮਿਓਪੈਥੀ ਦੀ ਪੜ੍ਹਾਈ ਕੈਲਕਟਾ ਹੋਮਿਓਪੈਥੀ ਮੈਡੀਕਲ ਕਾਲਜ ਤੋਂ ਕੀਤੀ ਹੈ। ਡਾਕਟਰ ਭੁਪਿੰਦਰ ਸਿੰਘ ਸੰਧੂ ਹੁਣਾਂ ਨੂੰ ਮਿਲਣ ਦੇ ਲਈ ਅੱਜ ਹੀ ਕਾਲ ਕਰੋ 5597705038 559 770 50। ਤੁਸੀਂ ਸੁਣਦੇ ਪਏ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਮਿੰਟੂ ਜੀ ਆਪਣੇ ਨਾਲ ਜੁੜੇ ਹੋਏ ਨੇ। ਮਿੰਟੂ ਜੀ ਸਵਾਗਤ ਹੈ ਇੱਕ ਵਾਰੀ ਫੇਰ। ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ।
ਜੀ ਸਾਡੇ ਜਿਹੜਾ ਹੁਣ ਆਪਾਂ ਕਾਲਸ ਜਿਹੜੀਆਂ ਉਹ ਲਵਾਂਗੇ, ਇਸ ਉੱਤੇ ਕਾਲ ਕਰ ਸਕਦੇ ਹੋ ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ। ਕਾਲ ਕਰਨ ਦੇ ਲਈ ਨੰਬਰ ਹੈ 408 272 ਤੇ 5200 4082725200। ਇਸ ਨੰਬਰ ਦੇ ਉੱਤੇ ਤੁਸੀਂ ਜਿਹੜੀ ਉਹ ਕਾਲ ਕਰ ਸਕਦੇ ਹੋ। ਤੇ ਆਓ ਵਾਰੀ ਸਿਰ ਆਪਾਂ ਕਾਲਸ ਲੈਣੀਆਂ ਸ਼ੁਰੂ ਕਰਦੇ ਹਾਂ। ਆਪਣੇ ਅੱਜ ਦੇ ਪਹਿਲੇ ਕਾਲਰ ਆਪਣੇ ਨਾਲ ਜੁੜੇ ਨੇ ਦੀਪਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ ਪੁੱਛਣਾ ਸੀ ਤੁਹਾਨੂੰ ਇੱਕ ਸਵਾਲ ਵੀ ਆ, ਜਿਵੇਂ ਲੱਖਾ ਸਿਧਾਣਾ ਹੈਗਾ, ਉਹਨਾਂ ਨੇ ਆਪਦਾ ਸ਼ਾਇਦ ਪਾਰਟੀ ਬਣਾਈ ਸੀ ਜਾਂ ਹੋਰ, ਉਹ ਸੰਯੁਕਤ ਕਿਸਾਨ ਮੋਰਚੇ ਨਾਲ ਹੀ ਆ ਕਿ ਉਹ ਅਲੱਗ ਆ, ਵੀ ਜੋ ਇਲੈਕਸ਼ਨ ਲੜ ਰਿਹਾ ਤੇ ਕਿੱਥੋਂ ਲੜ ਰਿਹਾ? ਬਾਕੀ ਇੱਕ ਤੁਹਾਡੇ ਦੋਨਾਂ ਨੂੰ ਵੀ, ਆਪਣੇ ਰਾਜ ਕਰਨਵੀਰ ਸਿੰਘ ਜੀ ਨੂੰ ਵੀ ਸਵਾਲ ਹੀ ਹੈ, ਐਤਕੀ ਮੈਨੂੰ ਨਹੀਂ ਲੱਗਦਾ ਵੀ ਆਪਣੇ NRI ਕਿਸੇ ਨੂੰ ਸਪੋਰਟ ਕਰਨਗੇ ਕਿ ਨਹੀਂ। ਜਿਵੇਂ ਪਿਛਲੀਆਂ 2-3 ਇਲੈਕਸ਼ਨਾਂ 'ਚ ਇੱਕ ਵਾਰੀ ਉਹ ਬਾਹਾ ਹੋ ਗਈ ਸੀ, ਪੀਪਲਜ਼ ਪਾਰਟੀ ਹੋ ਗਈ, ਫਿਰ ਆਮ ਆਦਮੀ ਪਾਰਟੀ ਹੋ ਗਈ, ਫਿਰ ਇੰਡੀਵਿਜੂਅਲੀ ਵੀ ਆ ਜਿਹੜੇ ਖਹਿਰੇ ਖੂਰੇ ਅੱਗੇ ਹੁੰਦੇ ਸੀਗੇ ਜਾਂ ਹੋਰ ਸੀ, ਗਰੁੱਪ ਬਣਾ ਕੇ ਫਿਰੇ ਹੁੰਦੇ ਸੀ। ਮੈਨੂੰ ਨਹੀਂ ਲੱਗਦਾ ਵੀ ਐਤਕੀ NRI ਇੰਟਰਸਟ ਲੈ ਰਹੇ ਆ, ਜੇ ਲੈ ਰਹੇ ਆ ਤਾਂ ਇਹਦੇ ਵੱਲ ਲੈ ਰਹੇ ਆ। ਹੁਣ ਲੈਣ ਦਿਓ ਜੀ। ਨਹੀਂ, ਕੰਮ ਫਿੱਕਾ ਹੀ ਹੈ। ਫਿਰ ਕੋਵਿਡ ਹੈ ਤੇ ਦੂਜਾ ਉਹ ਵੀ ਤੁਹਾਨੂੰ ਪਤਾ ਹੀ ਹੈ ਕਿ ਵਾਰ-ਵਾਰ ਕਿਹੜਾ ਕਿਤੇ ਬਣਾਵੇ, ਸੋ ਚੁੱਪ ਕਰਕੇ ਬੈਠੇ ਆ ਤੇ ਉਹਦਾ ਡੀਕਦੇ ਹੋਣੇ ਆ ਵੀ ਕਿਤੇ ਕੋਈ ਫੰਡ ਲੈਣ ਆਵੇ ਤੇ ਫਾਂਡਾ ਕਰੀਏ ਇਹਨਾਂ ਦਾ ਚੰਗੀ ਤਰ੍ਹਾਂ। ਤੇ ਉਹ ਗਏ ਨਹੀਂ, ਉਹ ਲੀਡਰ ਵੀ ਫਿਰ ਤੁਹਾਨੂੰ ਪਤਾ ਬੜੇ ਚਲਾਕ ਹੁੰਦੇ ਆ, ਤੇ ਉਸ ਘਰੇ ਨਹੀਂ ਜਾਂਦੇ ਜਿਸ ਘਰ ਦੇ ਵਿੱਚੋਂ ਕੋਈ ਪਤਾ ਹੋਵੇ ਕਿ ਮਾਈ ਨੇ ਚੰਗੀਆਂ ਚੱਕੀਆਂ ਸੁਣਾਉਣੀਆਂ, ਉਥੋਂ ਬਾਈਪਾਸ ਹੋ ਜਾਂਦੇ, ਤੁਰੇ ਮਾਤਾ ਜੀ ਸਤਿ ਸ਼੍ਰੀ ਅਕਾਲ ਕਰਕੇ ਗਲੀ ਚੋਂ ਨਿਕਲ ਜਾਂਦੇ ਆ। ਤੇ ਖੈਰ ਜਿਹੜੀ ਗੱਲ ਹੈ ਲੱਖਾ ਸਿਧਾਣਾ ਦੀ, ਦੇਖੋ ਲੱਖਾ ਸਿਧਾਣਾ ਨੇ ਐਲਾਨ ਕੀਤਾ ਸੀ, ਪਾਰਟੀ ਵਗੈਰਾ ਕੋਈ ਨਹੀਂ ਬਣਾਈ ਉਹਨੇ, ਉਹ ਸਿਰਫ ਤੇ ਸਿਰਫ ਮੌੜ ਤੱਕ ਮਹਿਦੂਦ ਆ। ਮੌੜ ਤੋਂ ਉਹਦੀ ਟੀਮ ਜਿਹੜੀ ਉਹ ਲੱਗੀ ਹੋਈ ਆ। ਬਾਕੀ ਪਤਾ ਕਰਾਂਗੇ ਕੀ ਜ਼ਮੀਨੀ ਹਾਲਾਤ ਆ। ਆਪਾਂ ਨੂੰ ਨਾ ਕਈ ਵਾਰ ਬਹੁਤ ਵੱਡਾ ਲੱਗਦਾ ਹੁੰਦਾ, ਜ਼ਮੀਨੀ ਹਾਲਾਤ ਕੁਛ ਹੋਰ ਹੁੰਦੇ ਆ। ਸੋ ਹੌਲੀ ਹੌਲੀ ਕਿਉਂਕਿ ਉੱਥੋਂ ਕੈਂਡੀਡੇਟ ਡਿਕਲੇਅਰ ਹੋ ਜਾਣਗੇ ਸਾਰੇ, ਫਿਰ ਪਤਾ ਲੱਗੇਗਾ ਕਿ ਕੌਣ ਕਿੰਨੇ ਪਾਣੀ 'ਚ ਆ। ਹਾਲੇ ਕਾਂਗਰਸ ਨੇ ਕੈਂਡੀਡੇਟ ਦੇਣਾ ਵਾ, ਜੇ ਮੰਨ ਲਓ ਕੋਈ ਕਾਂਗਰਸ ਉੱਥੇ ਕੋਈ ਤਕੜਾ ਚਿਹਰਾ ਉਤਾਰ ਦਿੰਦੀ ਆ, ਇਹਨਾਂ ਦੇ ਕੋਲ ਵੀ ਬਥੇਰੇ ਕਲਾਕਾਰ ਆਦਮੀ ਪਏ ਨੇ ਜੀ, ਤਾਂ ਕੱਲ ਨੂੰ ਕੋਈ ਟੱਕਰ ਹੋਰ ਵੀ ਬਣ ਸਕਦੀ ਹੈ। ਬਹਰਹਾਲ ਲੱਖੇ ਸਿਧਾਣੇ ਨੇ ਪਾਰਟੀ ਨਹੀਂ ਬਣਾਈ, ਔਰ ਨਾ ਹੀ SSM ਨੇ ਖੁੱਲੇ ਰੂਪ ਦੇ ਵਿੱਚ ਕਿਹਾ ਹੁਣ ਤੱਕ ਮੇਰੇ ਨੋਟਿਸ ਦੇ ਵਿੱਚ ਹੈ ਨਹੀਂਗਾ ਕਿ ਲੱਖੇ ਸਿਧਾਣੇ ਨੂੰ ਅਸੀਂ ਸਪੋਰਟ ਕਰ ਰਹੇ ਹਾਂ, ਜਾਂ ਲੱਖੇ ਸਿਧਾਣੇ ਨੇ ਕਿਹਾ ਹੋਵੇ ਕਿ ਅਸੀਂ ਚੜੂਨੀ ਗਰੁੱਪ ਨੂੰ ਜਾਂ ਇਹਨਾਂ ਨੂੰ ਸਪੋਰਟ ਕਰ ਰਹੇ ਹਾਂ। ਮੇਰੇ ਨੋਟਿਸ ਨਹੀਂ ਹੈ ਕਮ ਸੇ ਕਮ, ਜੇ ਹੋਵੇ ਤਾਂ ਮੈਨੂੰ ਪਤਾ ਜੀ। ਬਾਕੀ ਮਾਹੌਲ ਇਸ ਵਾਰ ਇਲੈਕਸ਼ਨਾਂ ਦੇ ਵਿਆਹ ਵਾਲਾ ਫਿੱਕਾ ਹੀ ਹੈ NRIਆਂ ਦੇ ਲਈ। NRI ਵਿਚਾਰਿਆਂ ਨੂੰ ਹਰ ਵਾਰੀ ਉਹੀ ਲੋਲੀਪੌਪ ਦੇ ਦਿੰਦੇ, ਤੁਹਾਡੇ ਮਸਲੇ ਹੱਲ ਕਰਾਂਗੇ, ਪੈਸੇ ਲੈ ਜਾਂਦੇ ਆ, ਡਾਲਰ ਲੈ ਲੈਂਦੇ ਆ। ਅਸੀਂ ਤਾਂ ਇਹੀ ਕਹਿੰਦੇ ਆ ਵੀ ਭਾਈ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਤੁਹਾਨੂੰ ਸਮਰਥਨ ਕਰਨ ਦੀ ਲੋੜ ਨਹੀਂ। ਇਹਨਾਂ ਨੇ ਅਜੇ ਤੱਕ ਕੋਈ ਤੁਹਾਡਾ ਕੋਈ ਮਸਲਾ ਨਹੀਂ ਹੱਲ ਕੀਤਾ, ਤੇ ਨਾ ਹੀ ਕੋਈ ਸਾਨੂੰ ਜਿਹੜੇ ਦੂਰਲੇ ਨੇੜਲੇ ਭਵਿੱਖ 'ਚ ਕਿਤੇ ਨਹੀਂ ਨਜ਼ਰ ਆਉਂਦਾ ਵੀ ਇਹਨਾਂ ਨੇ ਕੁਛ ਕਰਨਾ ਆ। ਸਿਰਫ ਤੁਹਾਡੇ ਡਾਲਰ ਪਾਉਂਡਾਂ ਦੇ ਪਿੱਛੇ ਜਿਹੜੇ ਇਹ ਪਏ ਨੇ। ਅਗਲੇ ਕਾਲਰ ਉਹਨਾਂ ਨਾਲ ਕਰਦੇ ਆ ਜੀ ਗੱਲ, ਜਸਵੀਰ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿੰਟੂ ਜੀ ਮੇਰਾ ਸਵਾਲ ਹੈ ਬੰਦੀ ਸਿੰਘਾਂ ਬਾਰੇ। ਵੀ ਪਿੱਛੇ ਜੇ ਹੁਣ ਸੰਘਰਸ਼ ਨੇ ਕਾਫੀ ਜ਼ੋਰ ਫੜਿਆ, 2 ਦਿਨ ਹੋਏ ਨੇ, ਕਾਫੀ ਰੋਸ ਮੁਜ਼ਾਹਰਾ ਹੋਇਆ ਫਤਿਹਗੜ੍ਹ ਸਾਹਿਬ ਤੋਂ ਤੇ ਚੰਡੀਗੜ੍ਹ ਤੱਕ। ਵੇਖੋ ਉਹਨਾਂ ਦੇ ਵਿੱਚ ਬੰਦੀ ਸਿੰਘ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਦੇ ਵਕੀਲ ਮੰਜਪੁਰ ਨੂੰ ਸੁਣ ਰਿਹਾ ਸੀ, ਤੇ ਉਹ ਕਹਿੰਦੇ ਸੀ ਵੀ ਭੁੱਲਰ ਸਾਹਿਬ ਦੀਆਂ ਸਾਰੀਆਂ ਜਿਹੜੀਆਂ ਪ੍ਰਕਿਰਿਆਵਾਂ ਨੇ, ਸਾਰੀਆਂ ਜਿਹੜੀਆਂ ਨੇ ਸਰਕਾਰ ਦੀਆਂ ਖਤਮ ਹੋ ਚੁੱਕੀਆਂ ਨੇ, ਸਿਰਫ ਹੁਣ ਕੇਜਰੀਵਾਲ ਨੇ ਸਾਈਨ ਕਰਨੇ ਨੇ ਉਹਦੀ ਫਾਈਲ ਤੇ ਰਿਹਾਈ ਹੋ ਜਾਂਦੀ ਹੈ। ਤੇ ਉਹ ਕਹਿੰਦੇ ਸੀ ਵੀ ਇਹ ਸਾਰਾ ਕੁਝ ਅਸੀਂ ਆਮ ਆਦਮੀ ਪਾਰਟੀ ਦੀ ਪੰਜਾਬ ਲੀਡਰਸ਼ਿਪ ਤੇ ਸੈਂਟਰ ਲੀਡਰ ਤੇ ਨੋਟਿਸ 'ਚ ਲਿਆਂਦਾ ਹੋਇਆ। ਹੁਣ ਕਾਰਨ ਕੀ, ਅੱਜ ਦੀ ਸਵੇਰੇ ਵੀ ਖਬਰ ਆ ਜੀ ਕੇਜਰੀਵਾਲ ਨੇ ਸਾਈਨ ਨਹੀਂ ਕੀਤੇ। ਹੁਣ ਮੇਰਾ ਸਵਾਲ ਇਹ ਵੀ ਕੇਜਰੀਵਾਲ ਨੂੰ ਇਸ ਜਿਹੜਾ ਮਨੁੱਖੀ ਅਧਿਕਾਰਾਂ ਦਾ, ਬੰਦੀ ਸਿੰਘਾਂ ਦਾ ਮੁੱਦਾ, ਵੀ ਇਹਦੇ ਬਾਰੇ ਕੋਈ ਇੰਨੀ ਜ਼ਿਆਦਾ ਉਹਦੀ ਇਮਾਨਦਾਰੀ ਨਹੀਂ ਹੈਗੀ ਜਾਂ ਕੋਈ ਹੋਰ ਕਾਰਨ ਹੈ? ਮਿਹਰਬਾਨੀ ਜੀ। ਦੇਖੋ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਵਾਲਾ ਮਾਮਲਾ, ਮੈਂ ਇੱਕ ਅਖਬਾਰ 'ਚ ਕੰਮ ਕਰਦਾ ਸੀਗਾ, ਚਲੋ ਨਾਮ ਨਹੀਂ ਲੈਣਾ ਹੁੰਦਾ, ਤੇ ਉਸ ਟਾਈਮ ਉਸ ਅਖਬਾਰ ਨੇ ਮੂਵਮੈਂਟ ਚਲਾਈ ਸੀ, ਤੇ ਮੈਂ ਖੁਦ, ਅਸੀਂ ਬੜੇ ਮਤੇ ਵਗੈਰਾ ਪਾਏ ਸੀ ਕਿ ਪੰਚਾਇਤਾਂ ਤੋਂ, ਮੈਂ ਵੀ ਉਹਦੇ 'ਚ ਕੰਮ ਕੀਤਾ ਸੀਗਾ, ਤੇ ਉਹ ਸਾਰਾ ਕੇਸ ਪੜ੍ਹਿਆ। ਵਾਕਿਆ ਜੇ ਤੁਸੀਂ ਮੈਨੂੰ ਪੁੱਛੋਗੇ ਤਾਂ ਮੈਂ ਇਸ ਗੱਲ ਦਾ ਹਾਮੀਦਾਰ ਹਾਂ ਕਿ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ। ਇੱਕ ਤਾਂ ਕੇਸ ਬੜਾ ਮਤਲਬ ਕਿ ਉਹਨਾਂ ਦੇ ਪੱਖ 'ਚ ਸੀਗਾ ਤਕਰੀਬਨ, ਪਰ ਬਦਕਿਸਮਤੀ ਉਹਨਾਂ ਦੀ ਜਾਂ ਉਹਨਾਂ ਦੇ ਪਰਿਵਾਰ ਦੀ ਕਿ ਕੇਸ ਉਹਨਾਂ ਦਾ ਜਿਹੜਾ ਹੈ ਉਹ ਸਜ਼ਾ ਯਾਫਤਾ ਹੋ ਗਿਆ। ਤਾਂ ਦੂਸਰੀ ਚੀਜ਼ ਇਹ ਹੈ ਕਿ ਦੇਖੋ ਅੱਜ ਦੀ ਤਾਰੀਖ 'ਚ ਜਦ ਬੰਦਾ ਸਜ਼ਾ ਕੱਟਣ ਦੇ ਕਾਬਿਲ ਵੀ ਰਿਹਾ, ਜਦੋਂ ਬੰਦਾ ਮੈਂਟਲੀ ਅਪਸੈਟ ਹੋ ਗਿਆ ਜਾਂ ਜ਼ਹਿਨੀ ਤੌਰ ਤੇ ਠੀਕ ਨਹੀਂ ਹੈ, ਉਹਦੇ ਲਈ ਘਰ ਵੀ ਉਹੋ ਜਿਹਾ, ਉਹਦੇ ਲਈ ਕੈਦ ਵੀ ਹੋ, ਚਾਹੇ ਕੋਈ ਵੀ ਹੈ। ਮੇਰਾ ਇਹ ਮੰਨਣਾ, ਮੈਂ ਥੋੜਾ ਜਿਹਾ ਦੇਖੋ
ਇੱਕ ਧਰਮ ਤੋਂ ਉੱਤੇ ਉੱਠ ਕੇ ਸੋਚਣ ਵਾਲਾ ਇਨਸਾਨ ਹੈ। ਮੈਂ ਤੇ ਕਹਿੰਦਾ ਜੇ ਕੋਈ ਇਹੋ ਜਿਹਾ ਮੁਸਲਮਾਨ ਆ, ਚਾਹੇ ਇਹੋ ਜਿਹਾ ਇਵਨ ਦੈਟ ਕੋਈ ਹਿੰਦੂ ਵੀ ਹੈ, ਉਹਨੂੰ ਵੀ ਰਿਹਾਈ ਮਿਲਣੀ ਚਾਹੀਦੀ ਹੈ, ਉਹਨੂੰ ਵੀ ਰਿਹਾਈ ਮਿਲਣੀ ਚਾਹੀਦੀ ਹੈ। ਜਿਹੜਾ ਖਾਲਸਾ ਪੰਥ ਹੈ ਸਰਬੱਤ ਦਾ ਭਲਾ ਮੰਗਦਾ ਹੈ, ਤੇ ਨਾਲ ਇੱਕ ਮੰਗ ਐਡੀਸ਼ਨਲੀ ਇਹ ਵੀ ਕਰਨੀ ਚਾਹੀਦੀ ਹੈ ਕਿ ਜਿਹੜੇ ਮੁਸਲਮਾਨ ਨੌਜਵਾਨ ਜਾਂ ਜਿਹੜੇ ਅੱਜ ਬੁੱਢੇ ਹੋ ਗਏ ਨੇ, ਉਹਨਾਂ ਨੂੰ ਵੀ ਛੱਡ ਦਿਓ ਯਾਰ, ਕੀ ਐਫੀਡੈਪਟੀ ਲੈਣੀ ਹੈ। ਜਿਹੜੇ ਹੁਣ 80 ਸਾਲ ਦੇ ਹੋ ਗਏ ਨੇ, ਕੀ ਉਹ ਕਰ ਦੇਣਗੇ, ਕਿੱਧਰ ਚਲੇ ਜਾਣਗੇ। ਇੱਕ ਛੋਟਾ ਜਿਹਾ ਬੇਲ ਬਾਉਂਡ ਭਰਾ ਲਓ ਉਹਨਾਂ ਦੇ ਘਰਦਿਆਂ ਤੋਂ ਕਿ ਜੇ ਕੱਲ ਨੂੰ ਕਿਸੇ ਹੋਰ ਕਿਸੇ ਗਤੀਵਿਧੀ 'ਚ ਗਏ ਸਾਰੀ ਪ੍ਰਾਪਰਟੀ ਤੁਹਾਡੀ ਜ਼ਬਤ ਕਰਨਗੇ, ਕਿਤੇ ਨਹੀਂ ਜਾਂਦੇ। ਕਤਲ ਦਾ ਜਿਹੜਾ ਕੈਦੀ ਹੁੰਦਾ ਨਾ, ਰਿਹਾ ਹੁੰਦਾ, ਸਰਦਾਰ ਸਾਹਿਬ ਤੁਹਾਨੂੰ ਦੱਸਦਾ ਇੱਕ ਪਤੇ ਦੀ ਗੱਲ, ਉਹ ਆਪਣੀ ਸਾਰੀ ਸਜ਼ਾ ਕੱਟ ਲੈਂਦਾ। ਜਦੋਂ ਪੱਕੀ ਰਿਹਾਈ ਹੁੰਦੀ ਹੈ ਤਾਂ ਉੱਥੇ ਵੀ ਇੱਕ ਮੁਚਲਕਾ ਭਰਿਆ ਜਾਂਦਾ ਹੈ, ਜਦੋਂ ਬਾਅਦ ਤੂੰ ਇਹ ਕੰਮ ਨਹੀਂ ਕਰੇਗਾ, ਉਹਦੀ ਰਿਹਾਈ ਵੀ ਮੁਚਲਕੇ ਤੇ ਹੁੰਦੀ ਹੈ। ਸੋ ਜਿਹੜਾ ਬੰਦਾ ਤਿਆਰ ਹੈ ਕਿ ਹਾਂ ਇੰਨੀ ਕੈਦ ਕੱਟ ਲਈ ਹੈ, ਕਿਉਂਕਿ ਦੇਖੋ ਜ਼ਿੰਦਗੀ ਦੇ ਪੜਾਅ ਨੇ, ਇੱਕ ਪੜਾਅ ਤੇ ਸਾਡਾ ਖੂਨ ਬੜਾ ਗਰਮ ਹੁੰਦਾ ਹੈ, ਅਸੀਂ ਇਹੋ ਜਿਹੇ ਕਦਮ ਚੁੱਕ ਲੈਂਦੇ ਜਿਹੜੇ ਕਾਨੂੰਨ ਦੇ ਦਾਇਰੇ ਚੋਂ ਬਾਹਰ ਹੁੰਦੇ ਆ। ਇੱਕ ਪੜਾਅ ਤੇ ਹੈ ਕਿ ਅਸੀਂ ਸਮਝਦੇ ਕਿ ਨਹੀਂ ਯਾਰ ਉਸ ਟਾਈਮ ਆਪਾਂ ਜਜ਼ਬਾਤੀ ਹੋ ਕੇ ਜਾਂ ਇੱਕ ਵੇਗ ਦੇ ਵਿੱਚ ਆ ਕੇ ਕੁਛ ਕੀਤਾ ਤੇ ਜ਼ਿੰਦਗੀ ਜਿਉਣੀ ਚਾਹੀਦੀ ਹੈ। ਸੋ ਇਹਨਾਂ ਚੀਜ਼ਾਂ ਦਾ ਫਰਕ ਜਿਹੜਾ ਹੈ ਨਾ, ਇਹ ਅਸਲ ਦੇ ਵਿੱਚ ਜੇ ਅਸੀਂ ਮਜ਼ਹਬ ਤੋਂ ਉੱਤੇ ਉੱਠ ਕੇ ਜਾਂ ਅਸੀਂ ਸਿਆਸਤ ਤੋਂ ਉੱਤੇ ਉੱਠ ਕੇ ਸੋਚੀਏ ਤਾਂ ਫਿਰ ਇਹਨਾਂ ਚੀਜ਼ਾਂ ਦਾ ਪਤਾ ਲੱਗਦਾ ਹੈ ਕਿ ਹਾਂ ਯਾਰ ਹਿਊਮਨਿਟੇਰੀਅਨ ਗਰਾਊਂਡ ਤੇ ਸਾਰਿਆਂ ਦੀ ਰਿਹਾਈ। ਮੈਂ ਕਹਿੰਦਾ ਬੰਦੀ ਸਿੰਘ, ਮੈਂ ਵੀ ਇੱਥੇ ਮੈਂ ਸ਼ਬਦ ਇਸਤੇਮਾਲ ਕਰੂੰਗਾ ਕਿ ਜਿੰਨੇ ਵੀ ਬੰਦੀ ਨੇ ਜਿਹੜੇ ਵੱਧ ਸਜ਼ਾ ਕੱਟ ਰਹੇ ਨੇ ਇੱਥੇ ਸਰ 35 ਸਾਲ ਤੋਂ, ਇੱਕ ਕੇਸ ਤੁਹਾਨੂੰ ਪਾਰਟੀਕੂਲਰ ਦੱਸ ਦੇਣਾ, ਮੈਂ ਤੁਹਾਡਾ ਸਮਾਂ ਨਹੀਂ ਜਾਇਆ ਕਰਦਾ। ਬੰਗਾਲ ਦੇ ਵਿੱਚ 35 ਸਾਲਾਂ ਬਾਅਦ ਨੇਪਾਲੀ ਰਿਹਾ ਹੋਇਆ, ਉਹਦੀ ਤਰੀਕ ਹੀ ਨਹੀਂ ਸੀ ਪੈ ਰਹੀ, ਪਾਗਲ ਹੋ ਗਿਆ ਬੰਦਾ। ਹਿਸਾਬ ਲਾ ਲਓ 80 ਦੇ ਦਹਾਕੇ ਦਾ ਕੇਸ, ਤਰੀਕ ਪੈਣੋਂ ਹੀ ਹਟ ਗਈ, ਟ੍ਰਾਇਲ ਹੀ ਨਹੀਂ, ਸਜ਼ਾ ਕੀ ਹੋਣੀ ਸੀ। 35 ਸਾਲਾਂ ਬਾਅਦ ਮੈਂਟਲੀ ਅਪਸੈਟ ਬੰਦੇ ਨੂੰ ਇੱਕ NGO ਨੇ ਰਿਹਾ ਕਰਵਾ ਕੇ ਤੇ ਘਰ ਪਹੁੰਚਾਇਆ ਵਾ। ਕੀ ਉਹ ਮਨੁੱਖ ਨਹੀਂ ਹੈ? ਮਾਫ ਕਰਨਾ, ਤੁਹਾਡੇ ਜਜ਼ਬਾਤ ਜੁੜੇ, ਮੈਂ ਸਾਡੇ ਵੀ ਉਹ ਆਪਣੇ ਨੇ, ਪੰਜਾਬੀ ਜਾਂ ਸਿੱਖ ਕਹਿ ਲਓ, ਸਾਡੇ ਵੀ ਨੇ, ਪਰ ਮੇਰਾ ਮੰਨਣਾ ਇਹ ਹੈ ਕਿ ਇਹ ਜਿਹੜੀਆਂ ਚੀਜ਼ਾਂ 3 ਦਹਾਕੇ ਜਾਂ 4 ਦਹਾਕੇ ਪੁਰਾਣੀਆਂ, ਉਹ ਮਨੁੱਖਤਾ ਦੇ ਆਧਾਰ ਤੇ ਨਵੇਂ ਸਿਰੇ ਤੋਂ ਵੇਖਣੀਆਂ ਚਾਹੀਦੀਆਂ, ਚਾਹੇ ਉਹਦੇ ਚ ਮਾਓਵਾਦੀ ਆ ਕੋਈ, ਚਾਹੇ ਉਹਦੇ ਚ ਨਕਸਲੀ ਆ, ਚਾਹੇ ਕੋਈ ਵੀ ਆ। 3-4 ਦਹਾਕੇ ਪੁਰਾਣੇ ਜਿਹੜੇ ਕੇਸ ਨੇ ਉਹ ਸਾਰੇ ਹੀ ਮੈਰਿਟ ਤੇ ਇਸ ਤਰ੍ਹਾਂ ਲੈ ਕੇ ਸੋਚਣੇ ਵਿਚਾਰਨੇ ਚਾਹੀਦੇ। ਜੀ ਬਿਲਕੁਲ। ਤੇ ਅਗਲੇ ਆਪਣੇ ਨਾਲ ਮਿੰਟੂ ਜੀ ਕਾਲਰ ਜੁੜੇ ਨੇ, ਨਿੰਦਰ ਜੀ। ਤੇ ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ ਨੰਬਰ 408-272-5200 ਤੇ। ਜੀ ਨਿੰਦਰ ਜੀ, ਸਵਾਲ ਪੁੱਛੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਮਿੰਟੂ ਜੀ, ਮੈਂ ਨਾ 5 ਸਾਲ ਪਹਿਲਾਂ 2017 ਚ ਵੀ ਫੋਨ ਕੀਤਾ ਸੀ, ਮੈਂ ਤੁਹਾਨੂੰ ਸ਼ਾਇਦ ਯਾਦ ਹੋਵੇ। ਮੈਂ ਤੁਹਾਨੂੰ ਕਿਹਾ ਸੀ ਕਿ NRI ਜਿਹਨੂੰ ਸਪੋਰਟ ਕਰਦੇ ਉਹ ਪਾਰਟੀ ਹਾਰ ਜਾਂਦੀ ਆ। ਤੇ ਇਸ ਵਾਰ ਇਹ ਤਾਂ ਨਹੀਂ ਕਾਰਨ ਕਿ ਇਹਨਾਂ ਪਾਰਟੀਆਂ ਨੂੰ ਪਤਾ ਲੱਗ ਗਿਆ ਵੈਸੇ, ਕਿਉਂਕਿ ਇਹਨਾਂ ਪਾਰਟੀ ਨੂੰ ਲੱਗ ਗਿਆ ਕਿ ਪਤਾ ਕਿ ਜੇ ਅਸੀਂ NRIਆਂ ਤੋਂ ਫੰਡ ਇਕੱਠਾ ਕਰਦੇ ਆ ਤੇ ਸਾਨੂੰ ਉੱਥੇ ਮੀਡੀਆ ਦਾ ਜੋੜ ਦਿੰਦਾ, ਗਰਮ ਖਿਆਲੀ ਆ, ਖਾਲਿਸਤਾਨੀ ਆ। ਇਸ ਵਾਰ ਕਿਸੇ ਨੇ ਅਪੀਲ ਹੀ ਨਹੀਂ ਕੀਤੀ ਫੰਡ ਵਾਸਤੇ। ਪਰ ਮੇਰਾ ਇਸ ਵੇਲੇ ਪਰਸਨਲ ਮੰਨਣਾ ਇਹ ਲੱਗਦਾ ਵਾ ਕਿ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਕਾਫੀ ਅੱਗੇ ਤੱਕ ਪਹੁੰਚ ਜਾਏਗੀ, ਕਿਉਂਕਿ ਮੈਂ ਵੀ ਚਾਹੁੰਦਾ ਉਹ ਆਵੇ। ਦੋਵਾਂ ਨੂੰ ਦੇਖ ਲਿਆ ਸੀ ਕਿੰਨੇ ਸਾਲਾਂ ਤੋਂ, ਮੈਂ ਵੀ ਚਾਹੁੰਦਾ ਇੱਕ ਵਾਰ ਇਹਨਾਂ ਨੂੰ ਮੌਕਾ ਮਿਲਣਾ ਚਾਹੀਦਾ। ਤੁਹਾਨੂੰ ਕੀ ਲੱਗਦਾ ਆਮ ਆਦਮੀ ਪਾਰਟੀ ਦਾ ਗ੍ਰਾਫ ਉੱਤੇ ਆ ਜੀ? ਭਾਈ ਸੁਣੋ। ਨਹੀਂ ਜੀ ਅੱਛਾ, ਮੈਂ ਇੱਕ ਨਾ ਗੱਲ ਪਿਛਲੀ ਜੋੜ ਦੇਵਾਂ, ਗੱਲ ਲੰਬੀ ਚਲੀ ਗਈ ਸੀ ਕਿ ਅਰਵਿੰਦ ਕੇਜਰੀਵਾਲ, ਮੇਰਾ ਜਿੱਥੋਂ ਤੱਕ ਮੰਨਣਾ ਹੈ ਨਾ, ਉਹ ਫਾਈਲ ਤੇ ਸਾਈਨ ਬਾਅਦ ਚ ਤੇ ਭਾਵੇਂ ਕਰਦੇ, ਇਲੈਕਸ਼ਨ ਤੋਂ ਪਹਿਲਾਂ ਨਹੀਂ ਕਰੇਗਾ। ਜਿਹੜੀ ਦਵਿੰਦਰਪਾਲ ਸਿੰਘ ਭੁੱਲਰ ਹੋਰਾਂ ਦੀ ਫਾਈਲ ਹੈ ਨਾ, ਕਿਉਂ? ਉਹਦਾ ਇੱਕ ਵੱਡਾ ਕਾਰਨ ਇਹ ਹੈ ਕਿ ਤੁਹਾਨੂੰ ਯਾਦ ਹੋਣਾ ਹੈ ਕਿ ਉਦੋਂ ਮੋਗੇ ਦੇ ਵਿੱਚ ਇੱਕ ਘਰੇ ਠਹਿਰਿਆ ਜਾਂ ਅੰਮ੍ਰਿਤਸਰ ਦੇ ਵਿੱਚ ਇੱਕ ਰੋਟੀ ਖਾਧੀ ਸੀਗੀ, ਤਾਂ ਉਹ ਜੋਰ ਦਿੱਤਾ ਸੀਗਾ ਕਿ ਖਾਲਿਸਤਾਨੀਆਂ ਦੇ ਨਾਲ ਸਾਂਝ ਰੱਖਦਾ। ਔਰ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਇਹਨਾਂ ਦਾ ਜੋ ਸ਼ਹਿਰੀ ਵੋਟ ਦੇ ਪੱਖ ਤੋਂ ਹਾਲ ਹੋਇਆ ਸੀ, ਤੇ ਡਰਦੇ ਨੇ ਇਸ ਟਾਈਮ ਤੇ ਪੂਰੇ ਰਾਸ਼ਟਰਵਾਦੀ ਬਣੇ ਤੇ ਸ਼ਾਂਤੀ ਮਾਰਚ ਕੱਢਦੇ ਫਿਰਦੇ ਨੇ, ਤਿਰੰਗਾ ਯਾਤਰਾ ਕੱਢਦੇ ਫਿਰਦੇ ਨੇ। ਤਾਂ ਤੁਸੀਂ ਸੋਚ ਸਕਦੇ ਹੋ ਇਹੋ ਜਿਹੇ ਮੌਕੇ ਤੇ ਇਹ ਇਹੋ ਜਿਹਾ ਕਦਮ ਚੁੱਕ ਭਾਜਪਾ ਚੁੱਕ ਸਕਦੀ ਹੈ, ਸਮਾਂ ਦੀ ਭਾਜਪਾ ਚੁੱਕ ਸਕਦੀ ਹੈ। ਔਰ ਭਾਜਪਾ ਵੀ ਜਿਹੜੀ ਹੈ ਉਹ ਇੱਕ ਸਿਲੈਕਟਿਵ ਤਰੀਕੇ ਨਾਲ ਚੁੱਕ ਸਕਦੀ ਹੈ ਕੁਝ ਮਾਮਲਿਆਂ ਦੇ ਵਿੱਚ, ਕਿ ਜਿਹੜੇ ਇੰਨੇ ਜ਼ਿਆਦਾ ਕਹਿ ਲਓ ਕਿ ਹਾਈਲਾਈਟ ਨਹੀਂ, ਹਾਈ ਪ੍ਰੋਫਾਈਲ ਨਹੀਂ ਹੈ, ਉਹਨਾਂ ਦੇ ਵਿੱਚ ਕਰ ਸਕਦੀ ਹੈ। ਸੋ ਮੇਰਾ ਇਹ ਮੰਨਣਾ ਹੈ ਕਿ ਪੋਲੀਟੀਕਲੀ ਜੇ ਦੇਖੋਗੇ ਤਾਂ ਅਰਵਿੰਦ ਕੇਜਰੀਵਾਲ ਮੈਨੂੰ ਨਹੀਂ ਲੱਗਦਾ ਫਾਈਲ ਤੇ ਸਾਈਨ ਕਰੇਗਾ। ਜੇ ਕਰ ਦੇਵੇ ਤਾਂ ਬੜੀ ਵੱਡੀ ਗੱਲ ਹੈ ਤੇ ਬੜੀ ਵਧੀਆ ਗੱਲ ਹੈ। ਰਹੀ ਗੱਲ ਦੂਜੀ ਜਿਹੜੀ ਇਹਨਾਂ ਨੇ ਕਹੀ ਆ ਜਨਾਬ ਹੋਰਾਂ ਨੇ, ਤੇ ਉਹ ਦਰੁਸਤ ਹੈ, NRI ਵਾਲੀ ਦਰੁਸਤ ਹੈ ਕਿ ਦੇਖੋ ਆਮ ਆਦਮੀ ਪਾਰਟੀ ਕੀ ਹੈ
ਕਿ ਮੈਂ ਜਿਵੇਂ ਇਹ ਗੱਲ ਕਹੀ ਆ ਇਹ ਫਿਰ ਆਪਾਂ ਜੋੜ ਦਿੰਦੇ ਹਾਂ ਕਿ ਇਸ ਵੇਲੇ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਵਾ ਕਿ ਅਸੀਂ ਬਿਲਕੁਲ ਨੇੜੇ ਤੇੜੇ। ਉਹਦਾ ਇੱਕ ਹੋਰ ਕਾਰਨ ਤੁਹਾਨੂੰ ਦੱਸਦਾ ਮੈਂ ਕੀ ਆ ਕਿ ਅਸੀਂ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਕਹਿ ਲਓ ਕਿ ਥੋੜਾ ਵਿਚਰੇ ਆ, ਜਾਂ ਕਹਿ ਲਓ ਵਿਚਰੇ ਤੋਂ ਭਾਵ ਇਹ ਨਹੀਂ ਹੈ ਕਿ ਮੈਂ ਉਹਨਾਂ ਦੀ ਕੰਮ ਕਰਦਾ, ਮਤਲਬ ਕਿ ਸਾਂਝ ਪਿਆਲੀ ਹੁੰਦੀ ਆ ਜਿਹੜੇ ਇਹਨਾਂ ਨਾਲ ਕੰਮ ਕਰਦੇ ਆ। ਅੱਜ ਵੀ ਸਾਡੇ ਸੋਰਸਸ ਇਹਨਾਂ ਦੇ ਵਿੱਚੋਂ ਹੀ ਹੁੰਦੇ, ਪਾਰਟੀਆਂ ਚੋਂ ਰਿਵੀਲ ਨਹੀਂ ਕਰਨੇ ਹੁੰਦੇ। ਇੱਥੋਂ ਤੱਕ ਕਿ ਥਿੰਕ ਟੈਂਕ ਚੋਂ ਵੀ ਕਈ ਵਾਰ ਤੁਹਾਨੂੰ ਇਨਪੁਟ ਮਿਲ ਜਾਂਦੀ ਹੈ। ਤਾਂ ਇਹਨਾਂ ਦਾ ਕੀ ਸੋਚਣਾ ਇਸ ਵੇਲੇ? ਆਮ ਆਦਮੀ ਪਾਰਟੀ ਦਾ ਸੋਚਣਾ ਇਹ ਹੈ ਕਿ ਦੇਖੋ ਜਿਹੜੀ ਸ਼ਹਿਰੀ ਵੋਟ ਹੈ ਐਤਕੀ ਕਾਂਗਰਸ ਨੂੰ ਨਹੀਂ ਮਿਲੇ। ਕਾਰਨ ਇੱਕ ਤਾਂ ਕੈਪਟਨ, ਸੈਕਿੰਡ ਚੀਜ਼ ਕਿ ਪ੍ਰਧਾਨ ਮੰਤਰੀ ਦੀ ਫੇਰੀ ਤੇ ਜੋ ਕੁਛ ਵੀ ਹੋਇਆ ਵਾ ਉਹਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹਿੰਦੂ ਭਾਈਚਾਰਾ ਇੱਕ ਹਿੰਦੂ ਲੀਡਰ ਦੇ ਅਪਮਾਨ ਦੇ ਤੌਰ ਤੇ ਲਏਗਾ। ਮੈਂ ਜੋ ਤੁਹਾਨੂੰ ਗੱਲ ਕਹਿ ਰਿਹਾ ਥੋੜਾ ਜਿਹਾ ਮਾੜਾ ਜਿਹਾ ਬਰੀਕੀ ਨਾਲ ਦੇਖੋ ਕਿ ਅਪਮਾਨ ਦੇ ਤੌਰ ਤੇ ਲਏਗਾ, ਔਰ ਜਿਹੜੀ ਉਹ ਵੋਟ ਇਹਨਾਂ ਦੇ ਕਾਂਗਰਸ ਦੇ ਖਾਤੇ 'ਚ ਜਾਂਦੀ ਸੀ ਉਹ ਵੋਟ ਫਿਰ ਡਿਵਾਈਡਡ ਹੋਏਗੀ, ਮਤਲਬ ਕਿ ਆਮ ਆਦਮੀ ਪਾਰਟੀ ਔਰ ਭਾਜਪਾ ਦੇ ਦਰਮਿਆਨ। ਠੀਕ ਹੈ ਜੀ, ਨੰਬਰ 1 ਫੈਕਟ। ਨੰਬਰ 2 ਉਹ ਕਹਿੰਦੇ ਕਿ ਕਿਸਾਨ ਜਿੰਨਾ ਮਰਜ਼ੀ ਲਾਸ ਕਰਨ ਸਾਡਾ, ਠੀਕ ਹੈ, ਨੁਕਸਾਨ ਤਾਂ ਕਰਨਗੇ, ਬਟ ਐਸੀ ਭਾਈਚਾਰੇ ਤੋਂ ਭਰਪਾਈ ਹੋ ਸਕੇਗੀ। ਉਹ ਇਹ ਗੱਲ ਸੋਚ ਕੇ ਚੱਲ ਰਹੇ ਆ। ਇਸ ਗੱਲ ਦੀ ਵੈਸੇ ਆਪਾਂ ਨੂੰ ਪਤਾ ਹੀ ਹੁੰਦਾ ਕਿ ਕੈਲਕੂਲੇਸ਼ਨ ਇਸੇ ਤਰ੍ਹਾਂ ਚੱਲਦੀ ਹੈ। ਸੋ ਆਮ ਆਦਮੀ ਪਾਰਟੀ ਬਿਲਕੁਲ, ਮੈਂ ਨਹੀਂ ਕਹੂੰਗਾ ਕਿ ਉਹ ਇੱਕ ਤਰਫਾ ਜਿੱਤ ਇੱਥੇ ਦਰਜ ਕਰਨ ਜਾ ਰਹੀ ਹੈ, ਹਾਲ ਦੀ ਘੜੀ ਬੜੀਆਂ ਗਾਹ ਦੀਆਂ ਗੱਲਾਂ ਹੁੰਦੀਆਂ, ਪਰ ਬਿਲਕੁਲ ਤੁਹਾਡੀ ਗੱਲ ਠੀਕ ਹੈ, ਤੁਸੀਂ ਵਜ੍ਹਾ ਫਰਮਾਇਆ, ਦਰੁਸਤ ਹੈ ਤੁਹਾਡੀ ਗੱਲ ਕਿ ਆਮ ਆਦਮੀ ਪਾਰਟੀ ਐਤਕੀ ਫਾਈਟ ਦੇ ਵਿੱਚ ਪੂਰੀ ਤਰ੍ਹਾਂ ਹੈਗੀ ਆ। ਜੀ ਜੀ, ਸ਼ਾਇਦ ਪਿਛਲੀ ਵਾਰ ਦੇ ਕੁਝ ਸਬਕ ਜਿਹੜੇ ਇਹਨਾਂ ਨੇ ਯਾਦ ਜਿਹੜੇ ਉਹ ਰੱਖੇ ਹੈਗੇ ਨੇ। ਦੇਖੋ ਜਿਹੜਾ ਉਹ ਕੀ ਇਹਨਾਂ ਦਾ ਬਣਦਾ। ਬਾਕੀ ਜਿਹੜੀ ਉਹ ਗੱਲ ਆ ਵੀ NRIਆਂ ਦੇ ਆਉਣਾ ਉਹਨਾਂ ਨੇ ਤਾਂ ਹੀ ਨਹੀਂ ਆ ਵੀ ਇਸ ਵਾਰ ਛਿੱਤਰ ਪੈਣ ਦਾ ਡਰ ਵੀ ਉਹਨਾਂ ਨੂੰ ਬਾਹਰੋਂ ਵੀ ਹੈਗਾ, ਤਾਂ ਨਹੀਂ ਸੀ ਇਸ ਵਾਰ ਆ ਰਹੇ। ਜੋਗਾ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਵਾਲ ਇਹ ਜ਼ਿਆਦਾ ਹੀ ਕਰਨਾ ਜਿਹੜੇ ਮਿਨਿਸਟਰ ਆ ਜਾਂ MLA ਆ ਜਾਂ ਆਪਾਂ ਲੀਡਰ ਆ ਜੀ ਬੜੇ ਬੜੇ, ਇਹ ਕਰੋੜਾਪਤੀ ਆ ਜੀ। ਇਹ ਸਕੂਟੀਆਂ ਲੈ ਕੇ 4 ਗੱਡੀਆਂ ਲੈ ਕੇ ਘੁੰਮ ਫਿਰਦੇ ਆ ਜੀ। ਇਹ ਸਰਕਾਰ ਸਾਰਾ ਖਰਚਾ ਕੁਝ ਚੱਕ ਜਿੰਨੇ ਇਹਨਾਂ ਦੀ ਆਮਦਨੀ ਨੂੰ ਹੈਗੀ ਆ, ਇਹਦੇ ਤੇ ਕੋਈ ਬੈਨ ਲਗਾ ਜਾਂ 25% ਜਾਂ 50% ਇਹ ਖਰਚਾ ਆਪਣਾ ਕਿਉਂ ਚੱਕ ਸਕਦੇ ਜੀ? ਇਹ ਸਵਾਲ ਹੈ। ਮਿਹਰਬਾਨੀ ਜੀ। ਨਹੀਂ ਸਰ, ਮੇਰੀ ਸੋਚ ਬਿਲਕੁਲ ਡਿਫਰੈਂਟ ਹੈ ਇਸ ਚੀਜ਼ ਤੋਂ ਕਿ ਖਰਚਾ ਤਾਂ ਕੋਈ ਚੱਕਰ ਨਹੀਂ ਹੈ। ਖਰਚੇ ਤੇ ਕੀ ਗੱਲ ਹੈ ਕਿ ਜੇ ਮੰਨ ਲਓ ਕੋਈ ਢੱਗਾ ਰਾਤ ਤੱਕ ਸਵੇਰ ਤੋਂ ਵਾਕੇ ਕੋਈ 2 ਕਿੱਲੇ 3 ਕਿੱਲੇ ਵਾਹਣ ਹੋਵੇ ਤੇ ਜੇ ਉਹ ਦੂਜੇ ਮਾਲ ਡੰਗਰ ਤੋਂ ਕੋਈ ਦਾਣਾ ਵੱਧ ਖਾ ਲਵੇ ਤੇ ਅਸੀਂ ਕੀ ਕਰਾਂਗੇ? ਅਸੀਂ ਕਹਾਂਗੇ ਕਿ ਯਾਰ ਨਹੀਂ, ਇਹ ਤੇ ਕੰਮ ਚੰਗਾ ਕਰਦਾ। ਮੇਰਾ ਇਹ ਮੰਨਣਾ ਕਿ ਖਾਣ ਪੀਣ, ਦੇਖੋ ਆਪਾਂ ਕਿਸੇ ਦਾ ਢਿੱਡ ਤੇ ਪੱਟੀ ਨਹੀਂ ਬੰਨ ਸਕਦੇ ਕਿਸੇ ਦੇ, ਕਿਉਂਕਿ ਜੇ ਆਪਾਂ ਇਮਾਨਦਾਰ ਵੀ ਲੱਭੀਏ ਤੇ ਇਮਾਨਦਾਰ ਵੀ ਹੋਣਾ ਚਾਹੀਦਾ। ਇਮਾਨਦਾਰ ਫਿਰ ਅਮੀਰ ਨਹੀਂ ਹੁੰਦਾ ਜ਼ਿਆਦਾ, ਕਈ ਵਾਰ ਇਮਾਨਦਾਰ ਅਮੀਰ ਨਹੀਂ ਹੁੰਦਾ ਜ਼ਿਆਦਾ। ਇਹਦਾ ਮਤਲਬ ਹੈ ਕਿ ਉਹ ਫਿਰ ਖਰਚਾ ਕਿੱਥੋਂ ਪੂਰਾ ਕਰੇਗਾ? ਕਿਉਂਕਿ ਜਿਸ ਬੰਦੇ ਨੇ 50-60 ਪਿੰਡਾਂ ਦੀ 70 ਪਿੰਡਾਂ ਦੀ ਨੁਮਾਇੰਦਗੀ ਕਰਨੀ ਹੈ, ਲੱਖਾਂ ਲੋਕਾਂ ਦੀ ਨੁਮਾਇੰਦਗੀ ਕਰਨੀ ਹੈ, ਸਰ ਉਹਦਾ ਖਰਚਾ ਤੇ ਆਏਗਾ। ਖਰਚਾ ਜਿੰਨਾ ਮਰਜ਼ੀ ਉਹ, ਜਿਵੇਂ ਟਰੱਕਾਂ ਤੇ ਲਿਖਿਆ ਹੁੰਦਾ ਸੀ, ਤੇਲ ਪਾਣੀ ਖਾਂਦੀ ਸੰਗ ਨਾ ਕਰੀ ਤੇ ਰਾਹ ਵਿੱਚ ਜਾਂਦੀ ਤੰਗ ਨਾ ਕਰੀ। ਪੜਿਆ ਸੀ ਨਾ ਤੁਸੀਂ ਇੱਧਰ ਕਿਤੇ? ਤਾਂ ਏਦਾਂ ਹੀ ਹੈ ਕਿ ਤੇਲ ਪਾਣੀ ਦਾ ਕੋਈ ਚੱਕਰ ਨਹੀਂ ਹੈਗਾ, ਬਸ ਇਹ ਹੈ ਕਿ ਸਾਨੂੰ ਰਾਹ 'ਚ ਤੰਗ ਨਾ ਕਰੇ ਗੱਡੀ, ਮਤਲਬ ਘੇਰਾ ਫੇਰੀ ਨਾ ਕਰੇ। ਠੇਕੇ ਰੇਤ ਵਾਲੇ, ਸ਼ਰਾਬ ਵਾਲੇ, ਇਹਨਾਂ 'ਚ ਹਿੱਸੇ ਨਾ ਰੱਖੇ, ਗੁੰਡਾ ਟੈਕਸ ਨਾ ਲਵੇ, ਡੰਡਾ ਟੈਕਸ ਨਾ ਲਵੇ। ਰੋਟੀਆਂ ਕਿੰਨੀਆਂ ਕੁ ਖਾ ਲੇਗਾ? ਕਿਹੜੇ ਢਾਬੇ ਤੇ ਜਾ ਕੇ ਖਾ ਲੂ? ਢਿੱਡ ਦੇ ਨਾਲ ਤੇ ਬੰਨਣ ਹੋ ਰਿਹਾ। ਰੋਟੀ ਖਾਵੇ, ਤੇਲ ਪਾਣੀ ਲਵੇ, ਕੋਈ ਚੱਕਰ ਨਹੀਂ, ਪਰ ਕੰਮ ਬਰੋਬਰ ਕਰੇ। ਮੇਰੇ ਖਿਆਲ ਦੇ ਨਾਲ ਉਹ ਠੀਕ ਹੈ। ਜੀ, ਅਗਲੇ ਕਾਲਰ ਪ੍ਰਦੀਪ ਜੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਮਿੰਟੂ ਨੂੰ ਜੀ ਸਵਾਲ ਸੀਗਾ। ਆਪਣੇ ਪੰਜਾਬ ਦੇ ਵਿੱਚ, ਪੰਜਾਬ ਇਲੈਕਸ਼ਨ ਦੇ ਵਿੱਚ ਬਹੁਤ ਵੱਡੇ ਮੁੱਦੇ ਨੇਗੇ। ਕਰਪਸ਼ਨ ਦਾ ਹਰੇਕ ਵਾਰੀ ਮੁੱਦਾ ਉੱਭਰ ਕੇ ਆਉਂਦਾ ਹੈਗਾ, ਬਟ ਜਿਹੜੇ ਆਮ ਲੋਕ ਨੇ, ਜਿਵੇਂ ਪਿੰਡਾਂ ਦੇ ਵਿੱਚ ਆਮ ਹੀ ਦੇਖਦੇ ਆਪਾਂ, ਤਹਿਸੀਲ 'ਚ ਜਾਣਾ ਗਾ, ਤਹਿਸੀਲਦਾਰ 200 ਲੈ ਕੇ 400 ਲੈ ਕੇ ਕੰਮ ਕਰਦੇ ਨੇ। ਪਟਵਾਰਖਾਨੇ ਜਾਣਾ, ਪਟਵਾਰੀ ਪੈਸੇ ਮੰਗਦੇ ਨੇਗੇ। ਟਾਈਪਰਾਈਟਰ ਪੈਸੇ ਮੰਗਦੇ ਨੇ ਅੱਗੇ ਐਪਲੀਕੇਸ਼ਨ ਕੋਈ ਵੀ ਕਰਨ ਦੀ।
ਤੇ ਇਹ ਆਮ ਮਤਲਬ ਆਮ ਪਿੰਡਾਂ ਦੇ ਵਿੱਚ ਕਹਾਣੀਆਂ ਹਰ ਇੱਕ ਨੂੰ ਪਤਾ ਵੀ ਪੈਸੇ ਚੱਲਦੇ ਨੇ ਉੱਥੇ। ਤੇ ਜਿਹੜੇ ਆਪਣੇ ਪਿੰਡਾਂ ਦੇ ਐਮਸੀ ਹੁੰਦੇ ਨੇਗੇ ਸ਼ਹਿਰਾਂ ਦੇ ਵਿੱਚ, ਉਹ ਕਾਂਗਰਸ ਦੇ ਹੋਣ ਤਾਂ ਉਹ ਕਾਂਗਰਸ ਦੀ ਹਮਾਇਤ ਕਰਦੇ ਨੇਗੇ, ਉਹਨਾਂ ਦਾ ਕੰਮ ਹੁੰਦੇ ਨੇ ਸੋਸਾਇਟੀ ਦੇ ਵਿੱਚ। ਪਿੰਡਾਂ ਦੇ ਐਮਸੀ ਤੇ ਨਹੀਂ ਹੁੰਦੇ, ਨਹੀਂ ਮਤਲਬ ਸ਼ਹਿਰਾਂ ਦੇ ਟਾਊਨ ਆ ਜਾਂਦੇ ਨੇ ਜੀ। ਪਿੰਡਾਂ ਦੇ ਵਿੱਚ, ਅੱਛਾ ਸ਼ਹਿਰਾਂ ਦੇ ਅੱਛਾ ਜੀ। ਟਾਊਨ ਪਿੰਡ ਆ, ਤੇ ਉਹਦੇ ਵਿੱਚ ਐਮਸੀ ਹੁੰਦੇ ਨੇ। ਉਹ ਸੁਸਾਇਟੀਆਂ 'ਚ ਉਹਨਾਂ ਦੀ ਚੱਲਦੀ ਹੈਗੀ, ਤੇ ਉਹ ਜੇ ਕਿਸੇ ਨੂੰ ਦਬਾਉਣਾ ਚਾਹੁਣ 10 ਬੋਰੀਆਂ DAP ਦੀਆਂ ਵੱਧ ਦਵਾਤੀਆਂ ਆਪਦੇ ਬੰਦੇ ਨੂੰ, ਤੇ ਦੂਜੇ ਬੰਦਿਆਂ ਨੂੰ ਕਹਿਤਾ ਵੀ DAP ਹੈ ਨੀ ਗਾ, ਘੱਟ ਦਵਾਤੀਆਂ, ਉਹਨਾਂ ਦੀ ਚੱਲਦੀ ਹੈਗੀ। ਇਹ ਕਰਪਸ਼ਨ ਦਾ ਮਤਲਬ ਸਰਕਾਰਾਂ ਨੂੰ ਪਤਾ ਨਹੀਂ ਜਾਂ ਅਣਦੇਖਿਆ ਕਰਦੀਆਂ ਨੇ, ਕਿਉਂਕਿ ਰੇਤ ਦੇ ਮੁੱਦਾ, ਸ਼ਰਾਬ ਦਾ ਮੁੱਦਾ, ਇਹ ਤਾਂ ਬਹੁਤ ਵੱਡੇ ਕਰਪਸ਼ਨ ਹੈਗੀ। ਅਜੇ ਤਾਂ ਸਾਡੀਆਂ ਛੋਟੀਆਂ ਨਹੀਂ ਹੱਲ ਹੋ ਰਹੀਆਂ ਕਿਸੇ ਪਾਸੇ। ਧੰਨਵਾਦ ਜੀ। ਨਹੀਂ ਸਰ, ਗੱਲ ਇਹ ਹੈ ਕਿ ਸਰਕਾਰ ਤੇ ਆਪ ਹੀ ਕਰਪਟ ਹੈ ਨਾ, ਉਹ ਕਰਪਸ਼ਨ ਕੀ ਰੋਕੇਗੀ? ਇੱਕ DGP ਕਵੇ IG ਨੂੰ, IG ਕਵੇ DIG ਨੂੰ, DIG ਕਵੇ ਗਾ SSP ਨੂੰ, SSP ਕਹੂਗਾ ਗਾ DSP ਨੂੰ, DSP ਕਹਿੰਦਾ ਗਾ ਇੰਸਪੈਕਟਰ ਨੂੰ, ਇੰਸਪੈਕਟਰ ਕਹਿੰਦਾ SHO ਨੂੰ, SHO ਕਹਿੰਦਾ ਹੌਲਦਾਰ ਨੂੰ, ਹੌਲਦਾਰ ਕਹਿੰਦਾ ਸਿਪਾਹੀ ਨੂੰ, ਸਿਪਾਹੀ ਗਾ ਮੇਰੇ ਵਰਗਾ ਕੋਈ ਹੋਮਗਾਰਡ ਦਾ ਜਵਾਨ ਜੀ। ਵੰਗਾਰ ਤੇ ਵੰਗਾਰ, ਵੰਗਾਰ ਤੇ ਵੰਗਾਰ, ਤੇ ਗਾ DGP ਤੇ ਉੱਤੇ ਆ ਗਿਆ ਮੰਤਰੀ ਆ ਗਿਆ। ਇੱਕ ਚੇਨ ਸਿਸਟਮ ਬਣ ਗਿਆ ਇਹਦਾ। ਸੋ ਜਦੋਂ ਸਰਕਾਰ ਤੁਹਾਡੀ ਚੋਰ ਹੈ, ਜਦੋਂ ਸਰਕਾਰ ਤੁਹਾਡੀ ਕਰਪਟ ਹੈ, ਨਿੱਕੀਆਂ ਕਰਪਸ਼ਨਾਂ ਤਦ ਹੀ ਹੁੰਦੀਆਂ ਨੇ। ਔਰ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਲੋਕ ਵੀ ਕਰਪਟ ਆ, ਅਸੀਂ ਲੋਕ ਵੀ ਕਰਪਟ ਆ। ਅਸੀਂ ਕੀ ਹੈ ਕਿ ਜਿੱਥੇ ਵੀ ਸਾਡਾ ਜੈਕ ਚੈੱਕ ਚੱਲਦਾ ਸੀ ਚਲਾਉਨੇ ਆ। ਸੋ ਦੋਵੇਂ ਪਾਸੇ ਆ, ਸਮਾਜ ਵੀ ਕਿਤੇ ਨਾ ਕਿਤੇ ਕਹਿ ਲੋ ਕਿ ਦੇਖੋ ਕਰਪਸ਼ਨ ਦੀ ਕੀ ਹਾਲਤ ਹੈ। ਆਪਾਂ ਕੀ ਦੇਖਿਆ ਸੀਗਾ ਕੋਵਿਡ ਦੇ ਦੌਰਾਨ ਕਿ ਸੰਸਕਾਰ ਵੀ ਜਿਹੜੇ ਸੀਗੇ ਨਾ, ਉਹ ਟੋਕਨ ਮਹਿੰਗੇ ਲੈ ਲੈ ਕੇ ਇੱਕ ਦੂਜੇ ਤੋਂ ਸੰਸਕਾਰ ਵੀ ਇਸ ਤਰ੍ਹਾਂ ਕੀਤੇ ਸੀ ਲੋਕਾਂ ਨੇ। ਉਸ ਟਾਈਮ ਦਵਾਈਆਂ ਦੀ ਬਲੈਕ ਮੇਲਿੰਗ ਕਿਹਨੇ ਕੀਤੀ? ਉਹ ਸਮਾਜ ਦੀ ਕਰਪਟ ਲੋਕ ਸੀਗੇ। ਫਰਜ਼ੀ ਦਵਾਈਆਂ ਕਿਹਨੇ ਵੇਚੀਆਂ? ਉਹ ਵੀ ਸਮਾਜ ਦੇ ਕਰਪਟ ਲੋਕ ਸੀਗੇ। ਸੋ ਸਮਾਜ ਦੀ ਜਿਹੜੀ ਸਾਡੀ ਸੋਚ ਆ, ਅਸੀਂ ਵੀ ਇਹਦੇ ਚੋਂ ਰਿਸ਼ਵਤ ਕੱਢੀਏ ਤਾਂ ਹੀ ਹੈ ਨਾ। ਸਾਨੂੰ ਕੀ ਹੁੰਦਾ, ਅਸੀਂ ਦੇਖੋ ਗੱਲ ਕੀ ਹੈ, ਅਸੀਂ ਗਲਤ ਜਦੋਂ ਹੁੰਦੇ ਉਦੋਂ ਹੀ ਤਾਂ ਰਿਸ਼ਵਤ ਦਿੰਦੇ ਆ ਨਾ। ਅਸੀਂ ਜਦੋਂ ਬਾਈਪਾਸ ਕਰਦੇ ਆ ਨਿਯਮ ਨੂੰ, ਉਦੋਂ ਹੀ ਤਾਂ ਰਿਸ਼ਵਤ ਦਿੰਦੇ ਆ। ਜਿਹੜਾ ਬੰਦਾ ਸਹੀ ਹੈ, ਜਿਹੜਾ ਬੰਦਾ ਸਹੀ ਹੈ, ਜਿਹੜੇ ਬੰਦੇ ਨੇ ਇੰਤਜ਼ਾਰ ਕਰਨਾ, ਉਹਨੂੰ ਮੈਨੂੰ ਤਾਂ ਨਹੀਂ ਲੱਗਦਾ ਰਿਸ਼ਵਤ ਦੀ ਲੋੜ ਹੈ। ਰਿਸ਼ਵਤ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਅਸੀਂ ਵੀ ਕਾਲ ਕਰਦੇ ਆ ਜਾਂ ਅਸੀਂ ਵੀ ਗਲਤ ਤਰੀਕੇ ਨਾਲ ਕੰਮ ਕਰਾਉਂਦੇ ਆ। ਹਾਂ, ਜਿੱਥੇ ਮੰਨ ਲਓ ਸਹੀ ਬੰਦੇ ਦਾ ਸਹੀ ਤਰੀਕੇ ਨਾਲ ਕੰਮ ਵੀ ਆੜਦਾ ਤਾਂ ਉੱਥੇ ਥੋੜਾ ਫਾਈਟ ਕਰਨੀ ਪੈਂਦੀ ਹੈ। ਇਹ ਹੈ, ਫਾਈਟ ਕਰਨੀ ਪੈਂਦੀ ਹੈ। ਅਸੀਂ ਉਸ ਫਾਈਟ ਤੋਂ ਭੱਜਦੇ, ਇਹ ਵੀ ਇੱਕ ਫੈਕਟ ਹੈ। ਜੀ ਜੀ। ਆਪਣੇ ਅਗਲੇ ਕਾਲਰ ਨੇ ਬਲਦੇਵ ਜੀ। ਜੀ ਬਲਦੇਵ ਜੀ, ਕੀ ਸਵਾਲ ਹੈ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਸੁਣਨ ਚ ਆਇਆ ਕਿ ਸੰਗਤ ਸਿੰਘ ਗਿਲਜੀਆ ਜਿਹੜਾ ਹੈਗਾ ਉਹ ਆਮ ਆਦਮੀ ਪਾਰਟੀ ਵਿੱਚ ਜੁਆਇਨ ਕਰ ਰਿਹਾ, ਤੇ ਮੈਂ ਉਹਦੇ ਪਿੰਡ ਦਾ ਹੀ ਹੈਗਾ, ਤੇ ਮੈਨੂੰ ਪਤਾ ਲੱਗਾ ਕਿ ਕਿੰਨੀ ਕੁ ਸੱਚ ਗੱਲ ਹੈ? ਨਹੀਂ, ਤੁਹਾਡੇ ਪਿੰਡ ਦੇ ਆ ਤੇ ਤੁਹਾਡੇ ਪਿੰਡ ਦੇ ਆ, ਮੈਂ ਉਹਨਾਂ ਨੂੰ ਪਿੰਡ ਤੋਂ ਜਾਂ ਤੁਹਾਡੇ ਪਿੰਡ ਤੋਂ ਬੈਠਾ 300 ਕਿਲੋਮੀਟਰ ਦੂਰ, ਫਿਰ ਅਸੀਂ ਤੁਹਾਡੀ ਗੱਲ ਨੂੰ ਸੱਚ ਮੰਨੀਏ ਤਾਂ ਬਹੁਤ ਵੱਡੀ ਗੱਲ ਹੈ। ਧਮਾਕੇ ਵਾਲੀ ਖਬਰ ਸੁਣਾ ਰਹੇ ਹੋ ਤੁਸੀਂ। ਬ੍ਰੇਕਿੰਗ ਨਿਊਜ਼ ਆ ਰਹੀ ਹੈ ਸੰਗਤ। ਹਾਂਜੀ, ਮੈਂ ਕਿਹਾ ਬ੍ਰੇਕਿੰਗ ਨਿਊਜ਼ ਹੀ ਹੋ ਗਈ ਹੈ ਤਾਂ ਹੁਣ। ਹਾਂਜੀ, ਇਹ ਬ੍ਰੇਕਿੰਗ ਨਿਊਜ਼ ਹੈ ਅੱਜ ਦੀ ਸਭ ਤੋਂ ਵੱਡੀ, ਜੇ ਤੁਹਾਡੀ ਇਨਫੋਰਮੇਸ਼ਨ ਦਰੁਸਤ ਆ। ਸੰਗਤ ਸਿੰਘ ਗਿਲਜੀਆ ਨੂੰ ਤੇ ਉਹਨਾਂ ਨੇ ਬੜਾ ਵੱਡਾ ਅਹੁਦਾ ਬਖਸ਼ਿਆ, ਤੁਹਾਨੂੰ ਪਤਾ, ਮੰਤਰੀ ਬਣਾ ਰੱਖਿਆ ਉਹਨੂੰ। ਉਹ ਤੇ ਫੁੱਲਿਆ ਨਹੀਂ ਸਮਾਉਂਦਾ। ਸੰਗਤ ਸਿੰਘ ਗਿਲਜੀਆ ਦੀ ਤਾਂ ਪੂਰੀ ਚੜ੍ਹਤ ਹੈ। ਕੀ ਗੱਲ ਹੋ ਗਈ? ਵੀ ਚੱਕਰ ਟਿਕਟੋਂ ਦੀ ਕੱਟੀ ਨਹੀਂ ਜਾ ਸਕਦੀ। ਇਹ ਆਪਾਂ ਨੂੰ ਵੀ ਪਤਾ, ਤੁਹਾਨੂੰ ਵੀ ਪਤਾ ਹੈ ਕਿ ਉਹ ਕਿਸ ਬਰਾਦਰੀ ਨੂੰ ਮਤਲਬ ਕਿ ਉਹ ਦਿੰਦੇ ਨੇ ਨੁਮਾਇੰਦਗੀ। ਮੈਂ ਚਲੋ ਕਾਸਟਿਜ਼ਮ ਤੇ ਨਹੀਂ ਪੈਂਦਾ, ਉਹ ਆਪਾਂ ਨੂੰ ਸਭ ਨੂੰ ਪਤਾ ਵਾ। ਤੇ ਉਹ ਨਾਰਾਜ਼ਗੀ ਨਹੀਂ ਝੱਲੀ ਜਾ ਸਕਦੀ ਕਿਸੇ ਵੀ ਭਾਈਚਾਰੇ ਦੀ, ਬਰਾਦਰੀ ਦੀ। ਤੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਟਿਕਟ ਨੂੰ ਕੋਈ ਖਤਰਾ। ਜੇ ਉਹ ਫਿਰ ਵੀ ਆਮ ਆਦਮੀ ਪਾਰਟੀ 'ਚ ਜਾ ਰਹੇ ਆ ਤੇ ਫਿਰ ਆਪਾਂ ਨੂੰ ਮੇਰੇ ਖਿਆਲ ਦੇ ਨਾਲ ਯੂਪੀ ਦੀ ਇੱਕ ਕਹਾਵਤ ਚੇਤੇ ਕਰਨੀ ਚਾਹੀਦੀ ਹੈ। ਉਹ ਕਹਿੰਦੇ ਕਿ ਜਦੋਂ ਕਾਂ ਦੀ ਚੁੱਝ 'ਚ ਲੱਕੜ ਹੋਵੇ ਸਮਝ ਲਓ ਮੀਂਹ ਆਉਣ ਵਾਲਾ, ਤੇ ਜਦੋਂ ਬਾਹਮਣ ਕਿਸੇ ਹੋਰ ਪਾਰਟੀ ਵੱਲ ਉਲਰਦਾ ਪਿਆ ਹੋਵੇ ਸਮਝੋ ਉਸ ਪਾਰਟੀ ਦੀ ਸਰਕਾਰ ਆਉਣ ਵਾਲੀ ਹੈ। ਇਹ ਤਾਂ ਮਾਜਰਾ ਕੁਛ ਐਸਾ ਹੀ ਲੱਗਦਾ ਹੈ ਨਾ। ਜੀ ਜੀ ਜੀ। ਸੋ ਜਾਂ ਜੇ 50 ਸਾਲ ਵਾਲੇ ਰਿਸ਼ਤਾ ਤੋੜ ਕੇ ਜਾ ਸਕਦੇ ਆ ਤੇ ਕੀ ਪਤਾ ਸਿਟਿੰਗ ਜਿਹੜੇ ਮਿਨਿਸਟਰ ਆ ਉਹ ਵੀ ਜਾ ਸਕਦੇ ਆ। ਕੀ ਪਤਾ ਕੀ ਅੰਦਰ ਖਾਤੇ ਜਿਹੜਾ ਉਹ ਚੱਲ ਰਿਹਾ, ਜਾਂ ਇਹਨਾਂ ਨੇ ਅੰਦਰੂਨੀ ਸਰਵੇ ਇਹਨਾਂ ਦੇ ਆਪਣੇ ਜਿਹੜੇ ਇਹਨਾਂ ਨੇ ਕਰਾ ਕਰੂ ਲਏ ਆ
ਵੀ ਹਾਲਾਤ ਜਿਹੜੇ ਇਦਾਂ ਦੇ ਜਿਹੜੇ ਉਹ ਬਣੇ ਨੇ। ਵੈਸੇ ਮਿੰਟੂ ਜੀ ਉਦਾਂ ਇਹ ਲੱਗਦਾ, ਚਲੋ ਕਾਟੋ ਕਲੇਸ਼ ਕਾਂਗਰਸ ਦਾ ਤਾਂ ਹਮੇਸ਼ਾ ਹੀ ਚੱਲਦਾ ਰਿਹਾ, ਮੈਨੂੰ ਲੱਗਦਾ ਇਹ ਮੁੱਕਣਾ ਵੀ ਨਹੀਂ ਕਦੀ। ਕੀ ਲੱਗਦਾ ਵੈਸੇ ਤੁਹਾਨੂੰ ਚੰਨੀ ਦੇ ਆਉਣ ਦੇ ਨਾਲ ਕਾਂਗਰਸ ਇਲੈਕਸ਼ਨ ਲੜਨ ਜੋਗੀ ਹੋ ਗਈ ਹੈ? ਹਾਂਜੀ ਹਾਂਜੀ, ਨਹੀਂ ਇਲੈਕਸ਼ਨ ਲੜਨ ਜੋਗੇ ਹੋ ਗਏ, ਪਿੰਡਾਂ 'ਚ ਵੜਨ ਜੋਗੇ ਹੋ ਗਏ ਆ। ਨਹੀਂ ਤਾਂ ਉਹ ਜਿਵੇਂ ਭਗਵੰਤ ਮਾਨ ਕਹਿੰਦਾ ਸੀਗਾ ਨਾ, ਡਲਾ ਤੋਂ ਡਲਾ ਹੋਤਾ ਕੀ ਪਤਾ ਕਿੱਧਰ ਸੇ ਚਲਾ ਹੋਤਾ ਹੈ। ਤਾਂ ਐਤਕੀ ਤਾਂ ਸਥਿਤੀ ਜਿਹੜੀ ਹੈ ਨਾ ਉਹ ਹੈ ਵੈਸੀ ਬਣੀ ਪਈ ਸੀਗੀ। ਹਾਂ, ਚਰਨਜੀਤ ਸਿੰਘ ਚੰਨੀ ਕਰਕੇ ਇਹ ਆ ਕਿ ਐਸੀ ਭਾਈਚਾਰੇ ਦੇ ਵਿੱਚ ਵੀ ਥੋੜਾ ਮੈਸੇਜ ਅੱਛਾ ਗਿਆ ਕਾਂਗਰਸ ਦਾ। ਔਰ ਇਸ ਤੋਂ ਇਲਾਵਾ ਕੁਝ ਕੰਮ ਤੇ ਬਈ ਹੋਏ ਆ। ਮੈਂ ਅਗਰ ਕਹਾਂ ਹੈ ਤੇ ਲਾਰੇਬਾਜ਼ੀ ਸੀਗਾ, ਉਹ ਵੀ ਚੀਫ ਮਿਨਿਸਟਰ ਲਾਰੇ ਲਾ ਲਾ ਕੇ 111 ਦਿਨ ਕੱਢ ਗਿਆ। ਪਰ ਕੁਝ ਚੀਜ਼ਾਂ ਕਰ ਦਿੱਤੀਆਂ, 3 ਰੁਪਏ ਯੂਨਿਟ ਬਿਜਲੀ ਦੀ ਸਸਤੀ ਕਰ ਦਿੱਤੀ, ਪਾਣੀ ਵਾਲਾ ਰੇੜਕਾ ਥੋੜਾ ਮੁਕਾ ਦਿੱਤਾ। ਹੁਣ ਦਾ ਪਤਾ ਨਹੀਂ ਕੀ ਕਰੇਗਾ, ਪਰੰਤੂ ਇਹ ਹੈ ਕਿ ਥੋੜਾ ਬਹੁਤਾ ਫਰਕ ਪਿਆ ਹੈ। ਪਰ ਇੰਨਾ ਫਰਕ ਨਹੀਂ ਗਿਆ ਹੈਗਾ ਕਿ ਜੇ ਤੁਸੀਂ ਆਖੋ ਕਿ ਕਾਂਗਰਸ ਹੁਣ 60-65 ਸੀਟਾਂ ਲੈ ਕੇ ਰਿਪੀਟ ਹੋ ਜਾਏਗੀ, ਐਸੀ ਕੋਈ परिस्थिति है नहीं। ਜੀ ਜੀ ਜੀ, ਤੇ ਮਿੰਟੂ ਜੀ ਸ਼ੁਕਰੀਆ, ਸਮਾਂ ਸਮਾਪਤ ਆ, ਮਿਲਦੇ ਆ ਜੀ ਫਿਰ ਅਗਲੀ ਵਾਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਮਿਲਦੇ ਹਾਂ ਜੀ ਅਗਲੀ ਵਾਰ। ਤੇ ਸੋਚਿਓ ਪ੍ਰੋਗਰਾਮ ਖਬਰ ਤੇ ਨਜ਼ਰ ਸਮਾਪਤ ਹੈ, ਤੇ ਕੱਲ ਨੂੰ ਮਿਲਦੇ ਹਾਂ ਫਿਰ ਇਸੇ ਪ੍ਰੋਗਰਾਮ। ਜਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘਲ ਦਾ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।